ਲਓ ਜੀ ਅਸੀਂ ਉਸਾਮਾ ਸਾਹਿਬ ਤੋਂ ਮੁਰਗੀ ਬਿਠਾ ਲਈ ਆਂਡਿਆਂ ਤੇ। ਮੈਂ ਛੱਡ ਦੇ ਬਹਿ ਜਾਣਾ ਉਹਨੇ ਆਪੇ। ਨਹੀਂ ਨੱਪ ਕੇ ਨਾ ਬਾਊ ਜੀ, ਇਹਨੇ ਆਪੇ ਬਹਿ ਜਾਣਾ। ਛੱਡ ਦੇ ਲੋ ਜੀ ਉਹ ਤਾਂ ਅਗਲੀ ਇਹਨੂੰ ਫੜੋ ਦੁਬਾਰਾ। ਉਹ ਤਾਂ ਗਈ ਜਿਵੇਂ ਸਕੂਲੋਂ ਭੱਜਦਾ ਜਾਣਾ। ਵੀ ਕਿਉਂ ਦੇ ਭਾਰੇ ਦਿਲ ਨਾਲ ਚੱਕ ਰਹੇ ਆ ਵੀ 4 ਦਿਨ ਪਹਿਲਾਂ ਸਾਨੂੰ ਬੜਾ ਆਸਰਾ ਸੀ ਵੀ ਯਾਰ ਸਬਜ਼ੀਆਂ 'ਚ ਰੁੱਲ ਗਏ ਬਈ, ਦੁਹਾਣੇ ਲਾਏ ਸੀ ਉਹ ਰੁੱਲ ਗਏ, ਕਿਸੇ ਖਾਤੇ ਗੱਲ ਨਹੀਂ ਪਈ ਵੀ ਚਲੋ ਯਾਰ ਆ ਜਾ ਕੇ ਕੋਈ ਮੱਕੀ ਦਾ ਰੇਟ ਚੰਗਾ ਖਬਰੇ ਇਹ ਆਸਰਾ ਲਾ ਜਵੇ। ਹੁਣ 3500 3000 ਤੋਂ ਯਕਦਮ ਰੇਟ 2000 2500 ਤੇ ਆ ਗਿਆ। 2500 ਤੇ ਆ ਗਿਆ। ਹੁਣ ਦੱਸੋ ਵੀ ਇਹਦੇ ਚੋਂ ਕੀ ਕੱਢਣਾ ਤੇ ਕੀ ਪਾਣਾ। ਮਲੱਠੀ ਪੀਸ ਕੇ ਨਾ ਇਦਾਂ ਗੁੜ ਚ ਰਲਾ ਕੇ ਤੇ ਆ ਬੱਕਰੀਆਂ ਨੂੰ ਰੱਖ ਦਾਂਗੇ ਤੇ ਉਹ ਚੱਟ ਲੈਣਗੀਆਂ। ਜਿਹੜੀਆਂ ਖੰਘਦੀਆਂ ਸੀ ਨਾ ਉਹ ਫਿਰ ਖੰਘਦੀਆਂ ਨਹੀਂ, ਉਹ ਫਿਰ ਖੰਘਣਗੀਆਂ ਨਹੀਂ। ਹੁਣ ਜਾਮਣ ਨੂੰ ਨਾ ਜੇ ਇਸ ਟਾਈਮ ਭੁੰਡੀ ਪੈਂਦੀ ਸਫੇਦ ਮੱਖੀ, ਹਾਂਜੀ, ਉਹ ਜਾ ਕੇ ਡੰਗ ਮਾਰ ਦੂਗੀ, ਜਾਮਣਾ ਕਾਣੀਆਂ ਹੋ ਜਾਣਗੀਆਂ। ਤੇ ਇੰਨੀ ਜਾਮਣ 14 ਸਾਲ ਉਹਦੀ ਉਮਰ ਹੋ ਗਈ, ਇਹਨੂੰ ਸਾਂਭਿਆ ਵੱਡਾ ਕੀਤਾ ਰੱਬ ਨੇ, ਅਸੀਂ ਖਿਆਲ ਕੀਤਾ ਤੇ ਹੁਣ ਜਦੋਂ ਫਲ ਲੱਗਾ ਜੇ ਇੱਕ ਸਪਰੇਅ ਪਿੱਛੇ ਉਹ ਜਾਮਣਾ ਕਾਣੀਆਂ ਹੋ ਜਾਂਦੀਆਂ। ਹਾਂਜੀ ਹਾਂਜੀ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਇਸ਼ਕ ਦੇ ਫੱਟ ਸਦਾ ਹੀ ਅੱਲੇ। ਬੰਦੇ ਨੂੰ ਜਿਹੜੀ ਸ਼ੈ ਦਾ ਇਸ਼ਕ ਹੋਵੇ, ਸ਼ੌਂਕ ਹੋਵੇ ਨਾ, ਬੰਦਾ ਉਸ ਸ਼ੈ ਤੋਂ ਰੱਜਦਾ ਹੀ ਨਹੀਂ, ਭਾਵੇਂ ਉਹ ਜਿੰਨੀ ਮਰਜ਼ੀ ਬਹੁਤੀ ਹੋ ਜਾਵੇ। ਸ਼ੌਕ ਦੀ ਗੱਲ ਹੁੰਦੀ ਨਾ, ਮੈਂ ਤੁਹਾਨੂੰ ਦੱਸ ਰਿਹਾ ਵੀ ਸਾਨੂੰ ਸ਼ੌਕ ਆ ਵੀ ਆ ਮੁਰਗੀਆਂ ਦਾ। ਇੱਕ ਤਾਂ ਸਿਆਲੇ 'ਚ ਬੰਦਾ ਆਂਡੇ ਖਾਂਦਾ ਤੇ ਇੱਕ ਕਿਸੇ ਟਾਈਮ ਉਂਝ ਕੋਹ ਕੇ ਖਾ ਲੈਂਦਾ। ਤੇ ਅਸੀਂ ਹੁਣ ਉਹ ਦੇਸੀ ਆਂਡੇ ਲੱਭ ਕੇ, ਜਿਹੜੀਆਂ ਸਾਡੀਆਂ ਪੰਜਾਬ ਦੀ ਅਸਲ ਮੁਰਗੀਆਂ ਨਾ ਦੇਸੀ, ਉਹ ਅਸੀਂ ਆਂਡੇ ਲੱਭ ਕੇ ਮੁਰਗੀਆਂ ਬਿਠਾ ਰਹੇ ਹਾਂ। ਅੱਗੇ 1-2 ਬਿਠਾਈਆਂ ਸੀ ਤੇ ਅੱਲਾ ਕਰੇ ਬੱਚੇ ਵੱਡੇ ਹੋ ਗਏ ਤੇ ਹੁਣ ਮੁਰਗੀ ਨੇ ਇੱਕ ਨੇ ਸੇਵਾ ਮੱਲਿਆ ਤੇ ਉਹ ਵੀ ਦਿਲ ਆ ਵੀ ਉਹਨੂੰ ਬਿਠਾ ਲਈਏ। ਰੱਬੋਂ ਬੈਠੇ ਸੀਗੇ, ਦੁਪਹਿਰ ਦਾ ਟਾਈਮ ਹੈ ਤਾਂ ਗਰਮੀ। ਚਾਚਾ ਮੁਰਗੀ ਅੱਜ ਕੱਲ੍ਹ ਬਿਠਾਉਣ ਦਾ ਤੇਰੇ ਹਿਸਾਬ ਨਾਲ ਕਿਵੇਂ? ਉਹ ਨਾ ਅੱਗੇ ਸਿਆਣੇ ਕਹਿੰਦੇ ਸੀ ਵੀ ਵਵੇ ਨਾ ਵਵੇ, ਕਿੱਲੇ ਬੱਧਾ ਰਵੇ। ਕਿੱਲੇ ਬੱਧਾ ਰਵੇ, ਉਹਦਾ ਮਕਸਦ ਇਹ ਸੀ ਵੀ ਲਿਜਾ ਕੇ ਪਜਾਲੀ ਚ ਅੜਾ ਦੇਣਾ, ਤੁਰੇ ਨਾ ਤੁਰੇ, ਚਲੋ ਧੁੱਪ ਤੇ ਤਾਂ ਖੜਾ ਹੀ ਆ ਨਾ। ਹਾਂ, ਤੁਸੀਂ ਕਰਦੇ ਆ ਉਹ ਕੰਮ। ਕਿਉਂ ਜੀ? ਜੇਠ ਹਾੜ ਸਾਵਣ ਤੇ ਭਾਦੋਂ, ਇਹ 4 ਦਿਨ ਅੱਗੇ ਮੁਰਗੀਆਂ ਨਹੀਂ ਸੀ ਲੋਕੀ ਪਾਉਂਦੇ। ਹਾਂ। ਜੇਠ ਹਾੜ ਨੂੰ ਗਰਮੀ ਬੜੀ ਪੈਂਦੀ ਆ, ਗਰਮੀ ਨਾਲ ਆਂਡੇ ਖਰਾਬ ਹੋ ਜਾਂਦੇ ਆ। ਤੇ ਸੌਣ ਭਾਦੋਂ ਨੂੰ ਬਾਰਿਸ਼ਾਂ ਪੈਂਦੀਆਂ, ਬੱਦਲ ਲਿਸ਼ਕਦੇ ਆ, ਕਹਿੰਦੇ ਵੀ ਬੱਦਲ ਦੇ ਲਿਸ਼ਕ ਨਾਲ ਵੀ ਆਂਡੇ ਖਰਾਬ ਹੋ ਜਾਂਦੇ ਆ। ਜਿਹੜੀਆਂ ਘਰ ਮੁਰਗੀਆਂ ਅਸੀਂ ਬਾਨੇ ਆ, ਲੇਕਿਨ ਫਾਰਮ ਵਾਲੇ ਉਹ ਤਾਂ ਮਸ਼ੀਨੀ ਕੰਮ ਆ ਉਹਨਾਂ ਦਾ, ਉਹਨਾਂ ਨਾਲ ਤਾਂ ਸਾਡੀ ਰੀਸ ਹੀ ਨਹੀਂ ਹੈ ਜੀ। ਤੇ ਤੁਸੀਂ ਹੁਣ ਜੇਠ ਹਾੜ ਦੇ ਵਿੱਚ ਲੱਗੇ ਆ ਮੁਰਗੀ ਬਾਣ, ਤੁਸੀਂ ਭਾਈ ਭਾਲੋ, ਤੁਹਾਡੀ ਮਰਜ਼ੀ ਆ, ਅਸੀਂ ਤਾਂ ਨਹੀਂ ਕਹਿੰਦੇ ਤੁਹਾਨੂੰ। ਹੁਣ ਚਾਚਾ 2 ਮਜਬੂਰੀਆਂ ਸਾਡੀਆਂ। ਜਿਹੜੀ ਗੱਲ ਕੀਤੀ ਹੈ ਨਾ ਵੀ ਅੱਗੇ ਜੇਠ ਹਾੜ 'ਚ ਬੰਦੇ, ਜਿਹੜਾ ਮੀਂਹ ਮੂੰਹ ਆ ਲਸ਼ਕ ਆ ਉਹ ਤਾਂ ਸੌਣ ਭਾਦੋਂ 'ਚ, ਸੌਣ ਭਾਦੋਂ ਚ। ਤੇ ਜਿਹੜਾ ਦੱਸਿਆ ਨਾ ਵੀ ਗਰਮੀ ਜੇਠ ਹਾੜ ਦੇ ਵਿੱਚ ਬੰਦੇ ਨਹੀਂ ਸੀ ਅੱਗੇ। ਹੁਣ ਹਰ ਸ਼ੈ ਅੱਗੇ ਪਿੱਛੇ ਹੋਈ ਆ। ਮੌਸਮ ਆਪ ਦੀ ਥਾਂ ਛੱਡ ਗਏ, ਦੁਨੀਆ ਤਰੱਕੀ ਕਰ ਗਈ। ਹੁਣ ਕਿਸੇ ਸ਼ੈ ਦਾ ਮੌਸਮ ਨਹੀਂ। ਬੇਮੌਸਮੇ ਫਲਾਂ ਦੇ, ਬੇਮੌਸਮੀਆਂ ਸਬਜ਼ੀਆਂ ਦੀਆਂ। ਜੇ ਬੇਮੌਸਮੇ ਚੂਚੇ ਆ ਜਾਣਗੇ ਤਾਂ ਕਿਹੜੀ ਗੱਲ? ਉਹਦਾ ਕੋਈ ਇਤਰਾਜ਼ ਆ? ਇਤਰਾਜ਼ ਇਹੋ ਹੀ ਆ ਵੀ ਗਰਮੀ ਅੱਗੇ ਜੇ ਪੈਂਦੀ ਸੀ ਨਾ, ਮੌਸਮ ਨੂੰ ਇੰਨਾ ਫਰਕ ਪੈ ਗਿਆ ਤੇਰੇ ਕਹਿਣ ਦੇ ਹਿਸਾਬ ਨਾਲ ਵੀ ਹਰ ਸ਼ੈ ਬਦਲ ਗਈ। ਬਦਲੀ ਇੰਨੀ ਕਾ ਵੀ ਅੱਗੇ ਜੇ 6 ਮਹੀਨੇ ਸਰਦੀ ਪੈਂਦੀ ਸੀ ਨਾ ਤੇ 6 ਮਹੀਨੇ ਗਰਮੀ, ਹੁਣ 3 ਮਹੀਨੇ ਸਰਦੀ ਪੈਂਦੀ ਆ ਤੇ 9 ਮਹੀਨੇ ਗਰਮੀ ਪੈਂਦੀ ਆ। ਉਹੀ ਤਾਂ ਗੱਲ ਕਰਦਾ ਨਾ। ਤੇ ਇਹ ਗਰਮੀ ਦੇ ਵਿੱਚ ਹੀ ਆਂਡਾ ਜਿਹੜਾ ਖਰਾਬ ਹੁੰਦਾ ਸੀਗਾ। ਨਹੀਂ ਜਦੋਂ ਮੁਰਗੀ ਨੇ ਬਹਿ ਜਾਣਾ ਉੱਤੇ ਉਹ ਰਹੂਗੀ, ਕਾਮਯਾਬ ਰਹੂਗੀ। ਚਲੋ ਦੇਖ ਲਓ ਤਜਰਬਾ ਕਰਕੇ, ਅੱਲਾ ਫਿਰ ਕਰੇ। ਦੂਜੀ ਗੱਲ ਇਹ ਆ ਚਾਚਾ ਵੀ ਹੁਣ ਮੁਰਗੀ ਜਾਂ ਤਾਂ ਮੇਰੇ ਤੇਰੇ ਕਹੇ ਤੇ ਸੇਵਾ ਮੰਗੇ, ਫਿਰ ਤੁਹਾਨੂੰ ਕਹਿ ਦਈਏ ਵੀ ਇਸ ਮਹੀਨੇ ਨਾ ਮੰਗ, ਅਗਲੇ ਮਹੀਨੇ ਸੇਵਾ ਮੰਗ ਲਈ। ਮੁਰਗੀ ਸੇਵਾ ਆਪਣੇ ਹਿਸਾਬ ਨਾਲ, ਹੁਣ ਮੁਰਗੀ ਨੇ ਸੇਵਾ ਮੰਗਿਆ, ਮੁਰਗੀ ਲੈ ਕੇ ਆਈ ਇੱਧਰ ਨੂੰ ਅਮਰ, ਮੁਰਗੀ ਨੇ ਸੇਵਾ ਮੰਨ ਲਿਆ। ਹੁਣ ਦੱਸੋ ਵੀ ਉਹ ਕਿਵੇਂ ਹੁਣ ਉਹਨੂੰ ਠਾਰੀਏ? ਮੇਰਾ ਮਕਸਦ ਕਿ ਜਾਨਵਰ ਜਿਹੜਾ ਕੋਈ ਵੀ ਹੈ ਨਾ ਜੀ, ਇਹ ਮੁਰਗੀਆਂ ਇਹ ਜਦੋਂ ਆਂਡੇ ਦਿੰਦੀਆਂ ਨਾ, ਉਸ ਤੋਂ ਬਾਅਦ ਇਹਨਾਂ ਨੇ ਇੱਕ ਵਾਰੀ ਸੇਵਾ ਮਲਣਾ ਹੀ ਮਲਣਾ ਜੀ। ਅੱਛਾ ਤੂੰ ਮੇਰੀ ਦੂਸਰੀ ਮਜਬੂਰੀ ਤਾਂ ਸੁਣੀ ਨਹੀਂ। ਹਾਂ ਦੱਸੋ। ਦੂਸਰੀ ਮਜਬੂਰੀ ਹੈ ਕਿ ਸਾਡੇ ਕੋਲ ਮੁੰਡਾ ਬੈਠਾ, ਸਾਡਾ ਪੁੱਤਰ ਜੀ, ਬਾਹਰਲੇ ਮੁਲਕੋਂ ਆਇਆ, ਬੜਾ ਮਸ਼ਹੂਰ ਮੁਲਕ ਆ, ਲੈਂਡ ਕਰੂਜ਼ਰ ਕੀ ਨਾ, ਆਇਰਲੈਂਡ ਤੋਂ। ਆ ਸਪੀਕਰ ਦਿਓ ਜੀ। ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਉਸਾਮਾ ਜੀ। ਉਸਾਮਾ ਸਾਹਿਬ ਜੀ ਉੱਥੇ ਆਪਣਾ ਬਾਹਰਲੇ ਮੁਲਕ ਆਇਰਲੈਂਡ ਦੇ ਵਿੱਚ ਹੁੰਦੇ ਆ। ਰੱਬੀ ਸਾਨੂੰ ਮਿਲਣ ਵਾਸਤੇ ਆਏ ਜੀ, ਇੰਨਾ ਪੈਂਡਾ ਕਰਕੇ, ਖਸੂਸੀ ਟਾਈਮ ਕੱਢ ਕੇ। ਛੁੱਟੀ ਵੀ ਥੋੜੀ ਹੈ। ਹਾਂਜੀ 1 ਮਹੀਨਾ। ਲਓ 1 ਮਹੀਨਾ ਬੰਦੇ ਕੋਲ ਛੁੱਟੀ ਹੋਵੇ, ਬੰਦੇ ਕੋਲ ਟਾਈਮ ਹੀ ਨਹੀਂ ਹੁੰਦਾ। ਅੱਧੀ ਲੰਘ ਗਈ। ਲੈ ਗੱਲ ਕਰ, ਬੰਦੇ ਆਪਦਿਆਂ ਨੂੰ ਮਿਲਦੇ ਹੀ ਉਹ ਦਿਹਾੜੇ ਟੱਪ ਜਾਂਦੇ ਆ। ਤੇ ਉਸਾਮਾ ਸਾਹਿਬ ਨੇ ਸਾਡੇ ਵਾਸਤੇ ਟਾਈਮ ਕੱਢਿਆ ਤੇ ਅਸੀਂ ਰੱਬੋਂ ਮੁਰਗੀ ਨੇ ਸੇਵਾ ਮੱਲਿਆ ਹੈ। ਉੱਤੋਂ ਸਾਡੇ ਕੋਲ ਪਰਦੇਸੀ ਪੁੱਤਰ ਆ ਗਿਆ, ਅਸੀਂ ਕਿਹਾ ਵੀ ਅਸੀਂ ਮੁਰਗੀ ਇਹਦੇ ਹੱਥ ਨਾਲ ਬੰਨੇ ਜੀ। ਹਾਂਜੀ ਇਹਦਾ ਹੱਥ ਲਵਾ ਲਈਏ, ਯਾਦਗਾਰ ਰਹੂਗੀ। ਤੇ ਇੱਕ ਚੂਚਾ ਤੁਹਾਡਾ ਜੀ, ਠੀਕ ਹੋ ਗਿਆ, ਤੇ ਬਾਕੀ ਸਾਡੇ, ਬਾਕੀ ਤੁਹਾਡੇ। ਇਹ ਕਬੂਲ ਹੈ ਜੀ। ਅੱਲਾਹ ਪਾਕ ਕਾਮਯਾਬ ਕਰੇ। ਕਾਮਯਾਬ ਜੇ ਸਾਰੇ ਨਿਕਲੇ ਤੇ ਇੱਕ ਦੇਣਾ, ਕਿ ਜੇ ਨਿਕਲੇ ਇੱਕੋ ਜੋ ਇਹਦਾ। ਚਲੋ ਇਹ ਉਹਦੇ ਦਾ ਹਿਸਾਬ ਨਾਲ ਜਿਹੜੇ ਬਣਾ ਲਾਂਗੇ ਨਾ, ਉਹ ਬਣਾ ਲਾਂਗੇ ਨਾ, ਜੋ ਅੱਲਾਹ ਪਾਕ ਸਾਰੇ ਕਾਮਯਾਬ ਕਰੇ। ਪਹਿਲਾਂ ਤਾਂ ਇਹ ਦੁਆ ਆ, ਇਹ ਦੁਆ ਜੀ। ਤੇ ਵੰਡ ਲਾਂਗੇ ਜਿੱਦਾਂ ਬੰਦਾ ਕੋਈ ਜਿੱਦਾਂ ਵੀ ਹਿਸਾਬ ਲੱਗਿਆ ਜੀ, ਅਸੀਂ ਵੰਡ ਲਾਂ। ਨੀਤਾਂ ਨੂੰ ਮੁਰਾਦਾਂ ਜੀ, ਨੀਤਾਂ ਨੂੰ ਮੁਰਾਦਾਂ। ਚਲੋ ਜੀ ਇੱਕ ਮਤਲਬ ਕਿ ਮੁੰਡੇ ਨੇ ਗੱਲ ਬੜੀ ਸੋਹਣੀ ਕਰੀ ਹੈ ਜੀ।
ਅੱਧੋ ਅੱਧ ਕਰ ਲਾਂਗੇ। ਠੀਕ ਹੋ ਗਿਆ। ਲੈ ਇਸ ਗੱਲ ਤੇ ਅੱਧੋ ਅੱਧ ਕਰ ਲਾਂਗੇ। ਲਓ ਜੀ ਬਿਸਮਿਲ੍ਲਾ ਕਰਕੇ ਤੁਸੀਂ ਰੱਖੋ ਆਂਡੇ। ਹਾਂਜੀ ਬਿਸਮਿਲ੍ਲਾ। ਅੱਗੇ ਜੀ ਅਸੀਂ ਇੱਕ ਵਾਰੀ ਇਦਾਂ ਹੀ ਪਰਦੇਸੀ ਪੁੱਤਾਂ ਤੋਂ ਰਖਾਏ ਸੀ ਆਂਡੇ ਤੇ ਅਸੀਂ 12 ਆਂਡੇ ਰਖਾਏ ਸੀ ਤੇ ਇੱਕ ਚੂਚੀ ਨਿਕਲੀ ਸਿਰਫ। ਹਾਂਜੀ ਤੇ ਬਈ ਤੁਸੀਂ ਉਹਨੇ ਆ ਗੱਲ ਨਹੀਂ ਕਰੀ ਹੋਣੀ। ਹਾਂ ਉਹਨਾਂ ਨੇ ਇਹ ਗੱਲ ਨਹੀਂ ਸੀ ਕਰੀ ਉਹਨਾਂ ਨੇ ਇਹ ਗੱਲ ਨਹੀਂ ਸੀ ਹਾਂ ਕੀਤੀ। ਤੇ ਤੁਸੀਂ ਹੁਣ ਰੱਖਿਆ ਆ ਗਰਮੀ ਬੜੀ ਹੈ ਇੰਨੇ ਕਾਂਡੇ ਆ ਤੇ 3 ਆਂਡੇ ਸ਼ਾਮ ਨੂੰ ਹੋਰ ਆ ਜਾਣੇ ਆ ਤੇ ਉਹ ਬੜੇ ਆ ਨੇ ਬਹੁਤ ਨਹੀਂ। ਚਲੋ ਜੀ ਅੱਲਾਹ ਪਾਕ। ਹਾਂਜੀ ਚਲੋ ਆ ਗਰਮੀ ਦੇ ਵਿੱਚ ਬਹੁਤ ਹੀ 11 ਹੋ ਜਾਣਗੇ। ਹਾਂਜੀ ਬਿਸਮਿਲ੍ਲਾ ਜੀ। ਆ ਮੁਰਗੀ ਵੀ ਬਾਹ ਦਿਓ ਜੀ। ਹੋਣਾ ਜੀ। ਲਓ ਜੀ ਅਸੀਂ ਉਸਾਮਾ ਸਾਹਿਬ ਤੋਂ ਮੁਰਗੀ ਬਿਠਾ ਲਈ ਆਂਡਿਆਂ ਤੇ। ਬਸ ਛੱਡ ਦੇ ਛੱਡ ਦੇ ਬਹਿ ਜਾਣਾ ਉਹਨੇ ਆਪੇ ਨਹੀਂ ਨੱਪ ਕੇ ਨਾ ਬਾਓ ਜੀ ਇਹਨੇ ਆਪੇ ਬਹਿ ਜਾਣਾ। ਬਹਿਣਾ ਛੱਡ ਦੇ। ਲੋ ਜੀ ਉਹ ਤਾਂ ਅਗਲੀ ਇਹਨੂੰ ਫੜੋ ਦੁਬਾਰਾ। ਉਹ ਤਾਂ ਗਈ ਜਿਵੇਂ ਸਕੂਲੋਂ ਭੱਜਦਾ ਲੈਣਾ। ਯਾਰ ਦੱਬ ਕੇ ਨਾ ਭਾਉ ਦੱਬ ਕੇ ਉਦੋਂ ਦੱਬਿਆਂ ਬਗੈਰ ਬੈੰਦਾ ਵੀ ਅੱਜ ਕੱਲ। ਬਣਾ ਨਹੀਂ ਉਹ ਬੰਦੇ ਬਹੁਤੇ ਕਰਕੇ ਕਾਬਰ ਗਈ ਮੈਂ ਕਾਬਰੇ ਬੰਦੇ ਬਹੁਤੇ ਕਰਕੇ ਕਾਬਰ ਗਈ ਮੁਰਗੀ। ਇਹ ਵੀ ਠੀਕ ਹੈ। ਵੀ ਇਹਨਾਂ ਨੂੰ ਤਾਂ ਪਾਉਂਦੀ ਨਹੀਂ ਹੁਣ ਮੈਂ ਹੀ ਹਿੰਮਤ ਮਾਰਾਂ। ਮੈਂ ਹਿੰਮਤ ਮਾਰਾਂ। ਚਾਚੇ ਬੂਟੇ ਦੀ ਗੱਲ ਸੁਣ ਲਈ ਉਹਨੇ। ਸੁਣਨੀ ਗਰਮੀਆਂ ਜੀ ਬਾਣ ਲੱਗੇ ਮੈਨੂੰ। ਨਹੀਂ ਸੇਵਾ ਤਾਂ ਹੈ ਉਹਨੂੰ ਇਹ ਨਹੀਂ ਹੈ ਵੀ ਸੇਵਾ ਨਹੀਂ ਹੈ। ਗੱਲ ਤਾਂ ਨਾ ਜੀ ਉਹੀ ਆ ਵੀ ਇਹ ਉਹ ਗੱਲ ਕਰਦੇ ਆ ਵੀ ਕੋਈ ਨਾ ਤਰਖਾਣ ਸੀ ਲੁਹਾਰ ਅੱਛਾ ਤੇ ਉਹ ਸ਼ਾਮ ਨੂੰ ਰੋਟੀ ਲੱਗਿਆ ਨਾ ਖਾਣ ਜੀ ਤੇ ਉਹ ਸਾਲਣ ਕੋਈ ਨਹੀਂ ਸੀ ਉਹਨਾਂ ਦੇ ਪੱਕਿਆ ਆ। ਹਾਂ ਉਹ ਚਲਾ ਗਿਆ ਗਵਾਂਢੀਆਂ ਦੇ ਸਾਲਣ ਲੈਣ ਤੇ ਉਹ ਦੇਖੇ ਵੀ ਰੋਟੀ ਸਾਰਾ ਟੱਬਰ ਖਾ ਰਿਹਾ ਸਾਰਿਆਂ ਦੇ ਨਾ ਸਾਲਣ ਕੌਲੀਆਂ 'ਚ ਵਾਵਾ ਪਾਏ ਹੋਏ। ਤੇ ਜਦੋਂ ਮਿਸਤਰੀ ਗਿਆ ਨਾ ਤੇ ਉਹਨੇ ਕਿਹਾ ਵੀ ਭੈਣ ਸਾਲਣ ਮੈਨੂੰ ਵੀ ਦੇਈ ਮੈਂ ਵੀ ਅੱਜ ਪਕਾਇਆ ਨਹੀਂ ਰੋਟੀ ਖਾਣੀ ਆ। ਉਹ ਮਾਈ ਇਦਾਂ ਕਰਕੇ ਹਾਂਡੀ ਉੱਤੇ ਫੇਰੇ ਡੋਈ ਇਹੀ ਕਰਕੇ ਲਿਆ ਕੇ ਛੱਡ ਦੇਵੇ ਕਵੇ ਮਿਸਤਰੀ ਤੂੰ ਡੋਈ ਚੰਗੀ ਨਹੀਂ ਬਣਾਈ ਸਾਲਣ ਨਹੀਂ ਲਿਆਂਦੀ। ਹਾਂ ਸਾਲਣ ਨਹੀਂ ਵਿੱਚੋਂ ਚੱਕਦੀ। ਹਾਂ ਉਹ ਹੁਣ ਦੇਖੇ ਵੀ ਇਹ ਇਦਾਂ ਹੀ ਤਾਂ ਕਰਕੇ ਉੱਤੋਂ ਫੇਰ ਕੇ ਲੈ ਆਂਦੀ ਆ। ਹਾਂ ਉਹਨੇ ਫਿਰ ਨਾ ਡੋਈ ਨੂੰ ਅਲਾਮਾ ਦਿਆ ਹਾਂ ਤਰਖਾਣ ਨੇ। ਉਹਨੇ ਕਿਹਾ ਵੀ ਮੇਰੀ ਘੜੀਏ ਮੇਰੀਏ ਸਵਾਰੀਏ ਸਵਾਰੀਏ। ਉਹ ਮੇਰੀ ਯਾਰੀ ਖਾਲੀ ਆਈ ਜਾ ਪੀਰਾਂ ਦੀ ਇਹ ਮਾਰੀਏ ਬਦਦੁਆ ਦਿੱਤੀ ਡੋਈ ਨੂੰ ਹਾਂ ਵੀ ਆ ਸਾਰਿਆਂ ਦੀਆਂ ਕੌਲੀਆਂ ਭਰੀਆਂ ਉਹ ਆਪਣੇ ਰੱਜ ਕੇ ਖਾਣ ਡਏ ਆ ਮੇਰੀ ਵਾਰੀ ਤੇ ਆ। ਮੇਰੀ ਵਾਰੀ ਤੂੰ ਖਾਲੀ ਆ ਜਾਨੀ ਹੈ। ਹਾਂ ਵਾਹ ਤੇ ਉਹ ਹੁਣ ਡੋਈ ਨੇ ਪਤਾ ਕੀ ਕਿਹਾ ਹਾਂ ਤਰਖਾਣ ਨੂੰ ਹੁਣ ਡੋਈ ਜਵਾਬ ਦੇ ਰਹੀ ਆ। ਅੱਛਾ ਉਹ ਕਹਿ ਰਹੀ ਆ ਵੀ ਉੱਤੇ ਫੇਰੀਆਂ ਹਾਂ ਤੇ ਵਾਹ ਕਲਾਮਾਂ ਮੇਰੀਆਂ। ਹਾਂ। ਉਹ ਜੇ ਕਿਤੇ ਤੂੰ ਮੈਨੂੰ ਥੱਲੇ ਸਿੱਟੇ ਤੇ ਦੇਖੇ ਲਹਿਰਾਂ ਮੇਰੀਆਂ। ਲਹਿਰਾਂ ਮੇਰੀਆਂ। ਉਹ ਸਾਲਣ ਨਾਲ ਤਾਂ ਉਹਨੇ ਕਿਹਾ ਮੈਨੂੰ ਲੱਗਣ ਨਹੀਂ ਦੇ ਰਹੀ ਮੈਨੂੰ ਸਾਲਣ ਨਾਲ ਲਾਵੇ ਤਾਂ ਮੈਂ ਲਿਆਵਾਂ ਮੈਂ ਕਿੱਥੋਂ ਲਿਆਵਾਂ। ਉੱਤੋਂ ਹੀ ਲਵੇਟਾ ਮਾਰੀ ਆ। ਉੱਤੋਂ ਲਵੇਟਾ ਮਾਰੀ ਜਾ ਰਹੀ ਆ। ਹਾਂ। ਤੇ ਮੇਰਾ ਗੁਨਾਹ ਨਹੀਂ ਹੈ ਤਰਖਾਣ ਨੂੰ। ਉਹਨੇ ਕਿਹਾ ਮੈਨੂੰ ਨਾ ਬਦਦੁਆ ਦੇ। ਹਾਂ। ਮੇਰਾ ਗੁਨਾਹ ਨਹੀਂ ਹੈ ਗੁਨਾਹ ਤੇ ਇਹਨਾਂ ਦਾ ਵੀ ਜਿਹੜੇ ਨੇੜੇ ਨਹੀਂ ਲੱਗਣ ਦੇ ਰਹੀ ਮੈਨੂੰ ਸਾਲਣ। ਵਾਹ 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 ਤੇ ਉਹ ਭਾਈ ਗੁਨਾਹ ਤੁਹਾਡਾ ਵੀ ਹੈ ਨਹੀਂ ਵੀ ਮੁਰਗੀ ਵੀ ਤੁਸੀਂ ਟੰਬੇ ਨਾਲ ਬਾਣੀ ਆ ਭਾਲੋ। ਨਹੀਂ ਟੰਬੇ ਹਾਂ, ਨਾਲ ਹੋਰ ਮੁਰਗੀ ਕੀ। ਸੇਵੇ ਤੇ ਸਵੇਰ ਦੀ ਬੈਠੀ ਇਹਨੇ ਤਾ ਦੇ ਵਿੱਚ ਖੁੱਡੇ 'ਚ। ਅੱਛਾ ਤੇ ਉਹ ਐਵੇਂ ਬੈਠੀ ਸ਼ੌਂਕ ਤੋਂ ਉਹਨੂੰ ਸੇਵਾ ਤੇ ਬੈਠੀ ਆ। ਚਲੋ ਭਾਲੋ ਫੜੋ ਸਮਾਂ ਸਾਹਿਬ ਫੜੋ ਜੀ ਸਮਾਂ ਸਾਹਿਬ ਫੜੋ। ਇਹ ਇਦਾਂ ਹੀ ਨਾ ਉਹ ਖੁੱਡੇ 'ਚ ਜਾ ਕੇ ਹਾਂ ਉੱਥੇ ਰੱਖ ਕੇ ਨਾ ਇਹਨੂੰ ਤੇ ਇਹਨੂੰ ਬਾਹ ਦਿਓ ਇੱਥੇ ਨਹੀਂ ਇਹਨੇ ਬਹਿਣਾ। ਇਹ ਨਵੀਂ ਜਗ੍ਹਾ ਡਰ ਗਈ ਡਰ ਗਈ ਉਹ ਬੰਦਿਆਂ ਦਾ ਡਰ ਗਈ ਕੰਮ। ਡਰ ਗਈ ਬੰਦਿਆਂ ਤੋਂ। ਚਲੋ ਜੀ ਬਾਕੀ ਆਪਣੇ ਤਰੀਕੇ ਹਾਂ ਚੱਕ ਲਾ ਬਸ ਮੈਂ ਬਹਿ ਜਾਣਾ ਹੁਣ ਬਹਿ ਜਾਣਾ। ਅਗਲੇ ਪਾਸੇ ਹੱਥ ਰੱਖੀ ਅਡਾਰੀ ਮਾਰ ਲੱਗੀ ਝੱਟ ਤੇ ਮੈਂ ਦਿਖਾ ਦਿੰਦਾ ਖੁੱਡੇ 'ਚ ਬੈਠੀ ਦਿਖਾ ਦੂੰ। ਹਾਂ ਨਹੀਂ ਖੁੱਡੇ ਜਦੋਂ ਗਈ ਬਹਿ ਜੂਗੀ। ਤੇ ਆ ਲੈ ਪਿਆ ਜਾਂਦਾ ਓਏ ਨਾ ਖੁੱਡੇ 'ਚ ਰੱਖ ਕੇ ਆਂਦੇ ਖੁੱਡੇ 'ਚ ਲੈ ਜਾ ਖੁੱਡੇ 'ਚ ਆਂਡੇ। ਖੁੱਡੇ 'ਚ ਜਾਂਦਾ ਹੀ ਸ਼ੂਕਦਾ ਗੁੜ ਖਾਂਦਾ ਕੰਨੇ ਚੂਪਦਾ। ਨਹੀਂ ਉਹ ਆਂਡੇ ਤਾਂ ਨਹੀਂ ਟਿਕੇ ਆਂਡੇ ਤਾਂ ਨਹੀਂ ਟਿਕੇ ਉਹ ਖੁੱਡੇ 'ਚ ਰੱਖ ਹੁਣੇ ਆ ਜਾਂਦੀ ਮੁਰਗੀ। ਨਹੀਂ ਜੀ ਅਸੀਂ ਇਹ ਗੇੜਾ ਤੁਹਾਡਾ ਐਵੇਂ ਨਹੀਂ ਜਾਣ ਦੇਣਾ ਜੀ। ਮੁਰਗੀ ਮੁਰਗੀ ਬਹਿ ਗਈ ਆ ਜੀ। ਤੀਜੀ ਵਾਰੀ ਨਾ ਬੈਠੀ ਤੁਸੀਂ- ਤੇ ਫਿਰ ਇਹਨੂੰ ਖਵਾ ਦੇਣੀ ਹੈ। ਨਹੀਂ ਐਵੇਂ ਖਵਾ ਦੇਣੀ ਨਹੀਂ ਜੀ। ਤੁਸੀਂ ਆਂਡੇ ਰੱਖਤੇ ਤੁਹਾਡਾ ਨਾਮਾ ਹੋ ਗਿਆ ਜੀ। ਗੱਲ ਤਾਂ ਨਾਵੇਂ ਦੀ ਸੀ ਨਾ ਜੀ। ਅਸੀਂ ਨਾਵੇਂ ਤੁਹਾਡੇ ਲਾਣੀ ਸੀ। ਤੇ ਉੱਥੇ ਜੀ ਮੌਸਮ ਕਿਵੇਂ ਸੀਗਾ? ਉੱਥੇ ਮੌਸਮ ਤਾਂ ਜੀ ਉਹਨਾਂ ਦੇ ਹਿਸਾਬ ਨਾਲ ਤਾਂ ਅੱਜਕੱਲ ਗਰਮੀ ਚੱਲ ਰਹੀ ਹੈ। ਅੱਛਾ ਤੇ ਕੁਝ ਆਦਤ ਸਾਨੂੰ ਵੀ ਹੋ ਗਈ ਸੀਗੀ ਗਰਮੀ ਦੀ। ਅੱਛਾ 26 ਡਿਗਰੀ ਸੀਗਾ ਜਿਸ ਦਿਨ ਮੈਂ ਆਇਆ ਨਾ 에ਅਰਪੋਰਟ ਤੇ। ਅੱਛਾ 26 ਤਾਂ ਬਹੁਤੀ ਗਰਮੀ ਨਹੀਂ ਹੁੰਦੀ ਲੇਕਿਨ ਉੱਥੇ ਦੇ ਹਿਸਾਬ ਨਾਲ ਮੌਸਮ ਜਿਹੜਾ ਨਾ ਇੱਕ ਤਾਂ ਧੁੱਪ ਤੇਜ਼ ਹੁੰਦੀ ਹੈ ਅੱਛਾ ਇੱਥੇ ਦੀ ਨਿਸਬਤ। ਉੱਥੇ ਦੇ ਬੰਦੇ ਕਿਵੇਂ ਦੇ ਆ ਜਿਹੜੇ ਉੱਥੇ ਦੇ ਵਸਨੀਕ ਆ? ਉੱਥੇ ਦੇ ਲੋਕ ਜਿਹੜੇ ਆ ਨਾ ਲੋਕਲ ਲੋਕ ਆ ਪਿੰਡਾਂ ਥਾਵਾਂ ਤੇ ਜਿਵੇਂ ਕਹਿ ਲੋ ਰਹਿੰਦੇ ਆ ਉਹ ਤਾਂ ਬੜੇ ਹੀ ਇੱਕ ਨਰਮ ਮਿਜ਼ਾਜ ਜੇ ਤੇ ਲੋਕਾਂ ਨਾਲ ਇੱਕ ਕਬੂਲ ਕਰਨ ਵਾਲੇ ਨਹੀਂ ਹੁੰਦੇ ਮਿਲਣ ਵਰਤਣ ਵਾਲੇ ਜਿਵੇਂ ਪਿੰਡ ਥਾਂ ਦੇ ਲੋਕ ਮੋਹ ਪਿਆਰ ਵਾਲੇ ਬੰਦੇ ਆ। ਸ਼ਹਿਰਾਂ 'ਚ ਤਾਂ ਇੱਕ ਕੁਦਰਤੀ ਚੀਜ਼ ਹੁੰਦੀ ਹੈ ਇੱਕ ਤੇਜ਼ੀ ਹੁੰਦੀ ਸ਼ਹਿਰਾਂ ਦੇ ਵਿੱਚ। ਉਹ ਇੱਕ ਜ਼ਿਹਨੀ ਤੌਰ ਤੇ ਵੀ ਇੱਕ ਤੇਜ਼ੀ ਹੁੰਦੀ ਆ ਆਰਟੀਫੀਸ਼ੀਅਲ ਜਿਹਾ ਸਿਸਟਮ ਚੱਲ ਰਿਹਾ ਹੁੰਦਾ ਆ। ਅੱਛਾ ਤੇ ਇਸ ਤਰ੍ਹਾਂ ਤੇ ਜ਼ਿਮੀਦਾਰਾ ਉੱਥੇ ਹੈਗਾ ਜ਼ਿਮੀਂਦਾਰਾ ਵੀ ਹੈ ਜਦੀਦ ਆ?
ਜਦੀਦ ਜ਼ਿਮੀਂਦਾਰ। ਅੱਛਾ, ਕਿਸਾਨ ਰਾਜੀ ਆ ਉੱਥੇ? ਕਿਸਾਨ ਸਰਕਾਰ ਉਹਨਾਂ ਦੇ ਪਿਛਲੇ ਜੇ ਕਰਕੇ ਕੋਈ ਰੇਟ ਰੂਟ ਵਧੇ ਸੀਗੇ, ਹੁਣ ਆ ਕੇ ਥੋੜਾ ਜਿਹਾ ਤੰਗ ਹੋਏ ਸੀਗੇ। ਵੈਸੇ ਤਾਂ ਇੱਕ ਬੜਾ ਸੁਣਦੇ ਆ ਰਹੇ ਆ ਕਿ ਬੜਾ ਇੱਕ ਉਹਨਾਂ ਦਾ ਅੱਛਾ ਸਿਸਟਮ ਹੈ। ਹਾਂ, 2 ਸਾਲ ਹੋਏ ਸਾਨੂੰ ਤੇ ਕਿਸਾਨ ਦੀ ਉੱਥੇ ਇੱਜ਼ਤ ਹੈਗੀ? ਬਿਲਕੁਲ ਹੈ, ਪੂਰੀ ਕਰਦੇ? ਬਿਲਕੁਲ ਹੈ। ਹਾਂ, ਸਾਡੇ ਇੱਥੇ ਹੈ ਨਹੀਂ। ਹਾਂ, ਸਿਸਟਮ ਹੈ ਜੀ, ਤਰੀਕਾਕਾਰ ਆ ਉਹਨਾਂ ਦਾ। ਕਿਸਾਨ ਨੇ ਜਿਹੜਾ ਬੀਜ ਰਿਹਾ ਉਹਨੇ ਵੀ ਉੱਥੋਂ ਹੀ ਰੋਟੀ ਖਾਣੀ ਹੈ ਜਿੱਥੋਂ ਆਮ ਬੰਦਾ ਜਦੋਂ ਵਜ਼ੀਰ ਆਜ਼ਮ ਦੀ ਲੈ ਕੇ ਖਾਣੀ, ਬ੍ਰੈਡ ਲੈ ਕੇ ਖਾਣੀ ਹੈ। ਠੀਕ ਹੈ, ਤੇ ਇੱਕ ਤਰੀਕਾਕਾਰ ਦੇ ਵਿੱਚ ਚੱਲਦੇ ਆ ਉੱਥੋਂ। ਅਸੀਂ ਇੱਥੋਂ ਜ਼ਮੀਨ ਵੇਚ ਕੇ ਉੱਥੇ ਆਈਏ ਤੇ ਉੱਥੇ ਲੱਭ ਜੂ ਜ਼ਮੀਨ? ਜ਼ਮੀਨ ਤਾਂ ਲੱਭ ਜੂਗੀ, ਪਰ ਆਪਣੇ ਆਪ ਨੂੰ ਐਡਜਸਟ ਕਰਨਾ ਕਿਸ ਤਰ੍ਹਾਂ ਕਰ ਲੂਗੇ ਆਪਾਂ, ਮਾਹੌਲ ਇਸ ਦੇ ਗਿੱਜੇ ਹੋ ਜਾਂਦੇ ਆ। ਹਾਂ, ਪੰਜਾਬ ਵਰਗਾ ਸਵਾਦ ਨਹੀਂ ਨਾ ਆਣਾ। ਸਵਾਦ ਨਹੀਂ ਹੈ ਰੌਲਾ ਤਾਂ ਇਹ ਹੈ ਵੀ ਪੰਜਾਬ ਨਹੀਂ ਲੱਗਦਾ। ਹਾਂਜੀ, ਸਾਮਾ ਸਾਹਿਬ ਬੜੀ ਮਿਹਰਬਾਨੀ, ਬੜੀ ਤੁਸੀਂ ਮਿਹਰਬਾਨੀ ਤੁਹਾਡੀ, ਤੁਸੀਂ ਟਾਈਮ ਦੇ। ਕਣਕ ਉੱਤੇ 10 ਮਹੀਨੇ ਲੈਂਦੀ ਹੈ। ਕਣਕ ਉੱਥੇ ਜ਼ਿਆਦਾ ਟਾਈਮ ਲੈਂਦੀ ਹੈ ਜੀ, ਤੇ ਜ਼ਿਆਦਾ ਜੋ ਹੀ ਹੁੰਦੀ ਆ, ਕੋਈ ਕਣਕ ਕੋਈ ਏਡੀ ਜੋ ਤਾਂ ਬੜੀ ਚੰਗੀ ਕੁਝ ਕੁਝ ਏਰੀਆ ਦੇ ਵਿੱਚ, ਲੇਕਿਨ ਉਹ ਇਸਤੇਮਾਲ ਦਾ ਫਰਕ ਹੁੰਦਾ ਨਾ। ਨਹੀਂ, ਉਹ ਕਿੰਨਾ ਟਾਈਮ ਕਿਉਂ ਲੈਂਦੀ ਬਹੁਤਾ? ਮੌਸਮ ਦੀ ਵਜ੍ਹਾ ਅੱਛਾ, ਮੌਸਮ ਠੰਡਾ। ਮੌਸਮ ਠੰਡਾ ਤਕਰੀਬਨ ਅਗਸਤ ਦੇ ਵਿੱਚ ਜਾ ਕੇ ਉਹ ਹਾਰਵੈਸਟ ਹੁੰਦੀ, ਤੇ ਡਿਫਰੈਂਟ ਸੀਜ਼ਨ ਦੇ ਵਿੱਚ ਹੁੰਦੀ ਰਹਿੰਦੀ। ਕਿਉਂਕਿ ਸਾਡੇ ਏਰੀਆ ਆ ਉੱਥੇ ਇੱਕ ਜਗ੍ਹਾ ਦੇਖੀ ਸੀ ਅਗਸਤ 'ਚ ਹੋ ਰਹੀ ਸੀਗੀ, ਇੱਕ ਕੁਝ ਉਸ ਤੋਂ ਬਾਅਦ ਹੋ ਰਹੀ ਸੀਗੀ। ਅੱਛਾ, ਤੇ ਉੱਥੇ ਤਾਂ ਫਿਰ ਕਣਕ ਹਜੇ ਖੜੀ ਹੋਣੀ? ਹਾਂਜੀ, ਹੈ ਖੜੀ ਹੈ। ਹਾਂ, ਉਹ ਤਾਂ ਫਿਰ ਮੌਸਮ ਠੰਡਾ ਨਾ ਜੀ, ਮੌਸਮ ਠੰਡਾ। ਵਜ੍ਹਾ ਨਾਲ ਲੇਟ 26 ਡਿਗਰੀ ਦੇ ਵਿੱਚ ਫਿਰ ਇੱਕ ਟਾਈਮ ਲੱਗਦਾ ਨਾ ਜੀ, ਆਹਿਸਤਾ ਆਹਿਸਤਾ। ਹੁਣ ਪੀਕ ਮੌਸਮ ਸ਼ੁਰੂ ਹੋਣ ਵਾਲਾ ਆ, ਜਾਂ ਹੋ ਗਿਆ ਸ਼ੁਰੂ ਜੂਨ ਜੁਲਾਈ ਦੇ ਵਿੱਚ। ਨਹੀਂ, ਉਹ ਲਾਂਦੇ ਵੀ ਲੇਟ ਆ ਜਾਂ ਲਾਂਦੇ ਆਪਣੇ ਨਾਲ ਹੀ ਆ? ਲੱਗਦੀ ਵੀ ਲੇਟ ਆ ਜੀ, ਅੱਛਾ, ਲੱਗਦੀ ਵੀ ਲੇਟ ਆ। ਲੱਗਦੀ ਵੀ ਲੇਟ। ਠੀਕ ਹੋ ਗਿਆ। ਚਲੋ, ਬੜੀ ਮਿਹਰਬਾਨੀ ਸਾਮਾ ਸਾਹਿਬ, ਤੁਸੀਂ ਖੈਰੀ ਸਲਾਮਤੀ ਜਾਓ ਤੇ ਇਦਾਂ ਹੀ ਰਿਜ਼ਕੇ ਹਲਾਲ ਕਮਾਓ ਤੇ ਅੱਲਾ ਤੁਹਾਨੂੰ ਕਾਮਯਾਬ ਕਰੇ, ਸਿਹਤ ਤੰਦਰੁਸਤੀ ਰੱਖੇ। ਜਿਹੜੇ ਸਾਡੇ ਪਰਦੇਸੀ ਪੁੱਤਰ ਆ ਨਾ ਜੀ, ਅਸੀਂ ਉਹਨਾਂ ਨੂੰ ਸਦਾ ਯਾਦ ਰੱਖੀਦਾ, ਸਦਾ ਯਾਦ ਰੱਖੀਦਾ, ਦੁਆਵਾਂ ਦੇਈਦੀਆਂ। ਦੁਆਵਾਂ ਦੇ ਹਾਂ, ਕਿਉਂਕਿ ਇਹ ਸਾਰੀਆਂ ਰੌਣਕਾਂ, ਇਹ ਸਾਰਾ ਜਿਹੜਾ ਕਹਿ ਲਓ ਨਾ ਸਾਡੇ ਮੁਲਕ ਦਾ, ਕਹਿੰਦੇ ਵੀ ਇੱਕ ਵਾਰੀ ਹਾਲ ਮਾੜਾ ਹੋ ਗਿਆ ਸੀ ਵੀ ਪਰਦੇਸੀ ਪੁੱਤਰਾਂ ਨੇ ਮੋਢਾ ਲਾਇਆ। ਅਸੀਂ ਇਹਨਾਂ ਨੂੰ ਭੁੱਲ ਨਹੀਂ ਸਕਦੇ ਤੇ ਆਪਣੇ ਮੁਲਕ ਨਾਲ ਇਦਾਂ ਹੀ ਪਿਆਰ ਕਰੀ ਜਾਓ, ਬਾਹਰ ਬਹਿ ਕੇ ਆਪਣੇ ਪੰਜਾਬ ਨਾਲ ਪਿਆਰ ਕਰੀ ਜਾਓ, ਆਪਣੀ ਰਹਿਤਲ ਬਹਿਤਲ ਨਾਲ ਪਿਆਰ ਕਰੀ ਜਾਓ। ਬੜੀ ਮਿਹਰਬਾਨੀ, ਜਿਉਂਦੇ ਵਸਦੇ ਰਹੋ ਜੀ। ਮਿਹਰਬਾਨੀ। ਚਲੋ, ਬਟਨ ਦੱਬ ਲਓ ਜੀ, ਅਸੀਂ ਕੋਈ ਚਾਹ ਪਾਣੀ ਪਿਆਨੇ ਆ ਸਾਮਾ ਸਾਹਿਬ ਨੂੰ। ਪ੍ਰਿਆ ਜੀ, ਲਓ ਜੀ, ਚਾਹ ਪਾਣੀ ਪਿਆਤਾ ਸਾਮਾ ਸਾਹਿਬ ਨੂੰ ਤੇ ਹੁਣ ਦੇਖਦੇ ਆ ਬਈ ਮੁਰਗੀ ਜਾ ਕੇ ਆਂਡਿਆਂ ਤੇ ਬਹਿ ਗਈ। ਮੈਂ ਕਿਹਾ ਵੀ ਤੁਹਾਨੂੰ ਸਬੂਤ ਕਰਾ ਦਈਏ, ਤੁਸੀਂ ਕਿਤੇ ਇਹ ਨਾ ਕਹੋ ਵੀ ਯਾਰ ਧੱਕਾ ਕੀਤਾ ਮੁਰਗੀ ਨੇ, ਜਿਹੜੀ ਗੱਲ ਚਾਚਾ ਬੂਟਾ ਕਰਦਾ ਸੀ ਵੀ ਟੰਬਿਆਂ ਨਾ ਭਾਰੇ। ਵੀ ਇੱਥੇ ਤਾਂ ਇਹਨਾਂ ਕੋਲੋਂ ਬੈਠੀ ਨਹੀਂ, ਹੁਣ ਇਹਨਾਂ ਨੇ ਆਂਡੇ ਰੱਖ ਦਿੱਤੇ ਲਿਜਾ ਕੇ ਖੁੱਡੇ 'ਚ। ਹੁਣ ਕਹਿ ਰਿਹਾ ਵੀ ਖੁੱਡੇ 'ਚ ਮੁਰਗੀ ਵੀ ਚਲੀ ਗਈ, ਆਂਡੇ ਵੀ ਰੱਖ ਦਿੱਤੇ, ਤੇ ਹੁਣ ਦੇਖੋ ਚੱਲ ਕੇ ਬਹਿ ਗਈ ਆ। ਆ ਦਿਖਾ ਤੇ ਦਈਏ। ਹੁਣੇ ਵੇਖ ਲੈਨੇ ਆ ਵੀ ਜੇ ਅੱਲਾ ਕਰੇ ਬਹਿ ਗਈ ਹੋਵੇ ਤੇ ਠੀਕ ਆ। ਨਹੀਂ ਚਾਚਾ, ਸੇਵੇ ਤੇ ਆ, ਮੈਂ ਕਮਲਾ ਵੀ ਮੈਂ ਉਹਨੂੰ ਧੱਕੇਸ਼ਾਹੀ ਕਰਾਂ? ਨਹੀਂ ਨਹੀਂ, ਉਦਾਂ ਤਾਂ ਸੇਵੇ ਤੇ ਤਾਂ ਹੈ, ਆਂਡੇ ਦੇ ਆ ਮੁਰਗੀ ਨੇ, ਹਾਂ ਸੇਵੇ ਤੇ ਤਾਂ ਹੈ। ਹਾਂ, ਹਾਂਜੀ, ਬੈਠੀ ਆ ਜੀ। ਇੱਧਰ ਖੱਬੇ ਪਾਸੇ ਹੈ ਜੀ, ਰਾਜੀ ਹੋ ਕੇ ਬੈਠੀ ਹੈ ਨਾ। ਇਹਨੂੰ ਕਿਸੇ ਨੇ ਇਹਨੂੰ ਪੁੱਛ ਲਾ ਵੀ ਤੈਨੂੰ ਕਿਸੇ ਦਾ ਡਰ ਖੌਫ ਤਾਂ ਨਹੀਂ? ਆਹ ਪੁੱਛ ਲਾ ਉਹਨੂੰ ਵੀ ਵੀ ਆਪ ਤੈਨੂੰ- ਦੀ ਮਰਜ਼ੀ ਨਾਲ ਬੈਠੀ ਹੈ? ਹਾਂ, ਵੀ ਤੈਨੂੰ ਕਿਹਾ ਤਾਂ ਨਹੀਂ ਕਿਸੇ ਨੇ ਕੁਛ? ਹਾਂ, ਪੁੱਛੋ ਜੀ ਇਹਨੂੰ। ਮੈਂ ਪੁੱਛਦਾ। ਹਾਂ, ਪੁੱਛ, ਤਸੱਲੀ। ਆਪ ਦੀ ਮਰਜ਼ੀ ਤੋਂ ਬੈਠੀ ਆ? ਦੱਸੀ। ਤੰਗੀ ਪਰੇਸ਼ਾਨੀ ਟੈਨਸ਼ਨ ਧੱਕੇ ਨਾਲ ਤਾਂ ਨਹੀਂ ਬਿਠਾਇਆ ਕਿਸੇ ਨੇ? ਨਹੀਂ ਨਹੀਂ, ਆਪ ਦੀ ਖੁਸ਼ੀ ਤੋਂ ਬੈਠੀ ਹੈ। ਨਹੀਂ ਨਹੀਂ, ਖੁਸ਼ੀ ਤੋਂ ਬੈਠੀ, ਖੁਸ਼ੀ ਤੋਂ। ਉਂਝ ਬੈਠੀ ਹੈ ਪਰ ਥੋੜਾ ਗੁੱਸੇ 'ਚ ਆ। ਗੁੱਸੇ 'ਚ ਥੋੜੀ ਜੀ? ਹਾਂ, ਚਲੋ ਕੋਈ ਨਹੀਂ। ਹੁਣ ਸਾਮਾ ਸਾਹਿਬ ਬੈਠੀ ਆਂਡਿਆਂ ਤੇ ਹੀ ਆ, ਥੱਲੇ ਤਾਂ ਨਹੀਂ ਬਹਿ ਗਈ ਕਿਧਰੇ ਬਣ ਗਈ ਗੱਲ ਹੈ, ਟੋਕਰੀ ਦੇ ਵਿੱਚ। ਗੱਲ ਬਣ ਗਈ। ਬਸ ਠੀਕ, ਗੱਲ ਨਹੀਂ ਬਣ ਗਈ, ਗੱਲ ਬਣ ਮੈਂ ਕਿਹਾ ਤੁਸੀਂ ਕਿਤੇ ਇਹ ਨਾ ਸਮਝੋ ਵੀ ਪਤਾ ਨਹੀਂ ਮੇਰੇ ਕਰਕੇ ਫੜ ਕੇ ਭਾਰੇ ਸੀ। ਉਹ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਆਪਦੇ ਸੇਵੇ ਤੇ ਬੈਠੀ ਹੈ। ਬਹਿ ਗਈ ਅੱਲਾ ਕਰੇ। ਤੇ ਚਲੋ ਜੀ, ਬੜੀ ਮਿਹਰਬਾਨੀ ਜੀ। ਅਸੀਂ ਇਹ ਅੱਲਾ ਕਰੇ ਜੀ, ਹੁਣ ਤਾਂ ਇਹ ਦੁਆ ਵੀ ਅੱਲਾ ਕਰੇ ਬੱਚੇ ਨਿਕਲ ਆਣ ਖੈਰੀ ਸਲਾਮਤੀ। ਹਾਂ, ਇਹ ਖੈਰੀ ਜੀ ਸਲਾਮਤੀ ਸਨੇਹਾ ਤਾਂ ਬੱਚੇ ਅਸਲ ਇਹ ਨਿਕਲਣ। ਆ ਵੀ ਯਾਰ ਅੱਜ ਕੱਲ ਮੁਰਗੀਆਂ ਨਾ ਸੇਵੇ ਮੰਗਦੀਆਂ, ਬੰਦੇ ਗਰਮੀ ਗਰਮੀ ਕਰੀ ਜਾਂਦੇ, ਬਿਠਾਉਂਦੇ ਨਹੀਂ। ਹੁਣ ਦੀ ਜਿਹੜੀ ਮੁਰਗੀ ਬਿਠਾਉਂਗੇ ਉਹਦੇ ਬੱਚੇ ਪੱਠੀਆਂ ਜਾ ਕੇ ਤੁਹਾਨੂੰ ਸਿਆਲੇ ਚਾਂਡੇ ਦੇਣਗੀਆਂ ਹੈ। ਕੋਈ ਆਂਡੇ ਦੇ ਤੇ ਕਿਸੇ ਪ੍ਰਾਹੁਣੇ ਆਏ ਤੇ ਹਲਾਲ ਕਰ ਲਈ, ਇਦਾਂ ਕੋਈ ਰੱਖੋ ਰੌਣਕ, ਮੁਰਗੀਆਂ ਦੀ ਰੌਣਕ। ਰੌਣਕ। ਡੇਰੇ ਢਾਰੀਆਂ ਦੀ ਜਿਵੇਂ ਹਾਂਜੀ। ਬਾਕੀ ਸ਼ੈਵਾਂ ਰੌਣਕ ਆ ਨਾ, ਰੁੱਖ ਰੌਣਕ ਆ, ਮੁਰਗੀਆਂ ਰੌਣਕ ਆ, ਦੇਸੀ ਘੋੜੀ ਰੌਣਕ ਆ, ਇਦਾਂ ਬੱਕਰੀ ਰੌਣਕ ਆ ਹਾਂਜੀ, ਤੇ ਮੱਝ ਗਾਂ ਹੋ ਗਈ। ਇਹ ਮੁਰਗੀ ਵੀ ਨਾਲ ਹੋਣੀ ਚਾਹੀਦੀ ਹੈ। ਇਹ ਮੁਖਲ ਚ ਪਲਦੀ ਆ ਨਾ, ਇਹਨਾਂ ਨੂੰ ਕੁਛ ਐਸੀ ਪਾਉਂਦੇ ਆ, ਆਪਦੀ ਮਰਜ਼ੀ ਨਾਲ ਫਿਰੀ ਜਾਂਦੀਆਂ। ਉਹ ਤੁਸੀਂ ਅੱਗੇ ਦੇਖਿਆ ਨਹੀਂ, ਬੋਰਡ ਥੱਲੇ ਫਿਰ ਰਹੀਆਂ ਸੀ। ਉਹ ਇਵੇਂ ਸਿਆਣੇ ਅੱਗੇ ਕਹਿੰਦੇ ਸੀ, ਘਰ ਦੀ ਮੁਰਗੀ ਦਾਲ ਬਰਾਬਰ। ਹਾਂ, ਵੀ ਘਰ ਦੀ ਮੁਰਗੀ ਫਿਰਦੀ ਹੋਣੀ, ਉਸ ਵੇਲੇ ਫੜਨੀ, ਪੁਰਾਣਾ ਆਣਾ ਤੇ ਚਲੋ ਜ਼ਿਬਾ ਕਰਕੇ ਪਕਾ ਕੇ ਖਾ ਲੈਣੀ। ਲੱਗਾ ਲਾ ਇੰਨਾ ਕੁ ਸੁਨੇਹਾ ਸੀ ਦੇ ਘਰ ਦੀ ਮੁਰਗੀ ਦਾਲ ਬਰਾਬਰ। ਦਾਲ ਬਰਾਬਰ। ਜਿਉਂਦੇ ਵਾਸਤੇ ਰਹੋ ਜੀ। ਇਹ ਡੱਕ ਟੋਟਾ ਅਸੀਂ ਬਣਾ ਲਿਆ, ਕੋਈ ਹੋਰ ਨਾਲ ਜੋੜ ਕੇ ਤੁਹਾਡੇ ਤੱਕ ਪਹੁੰਚਾ ਦਾਂਗੇ। ਗਰਮੀ ਬੜੀ, ਹਮ ਕਿੱਥੇ ਜਾਈਏ। ਚਲੋ। अस्सलाम वालेकुम जी। ਸਿਆਣੇ ਕਹਿੰਦੇ ਵੀ ਜਿਹਦੇ ਅੱਗੇ ਕੂਕਣਾ ਉਹੀ ਪੰਨੇ ਚੂਕਣਾ। ਅਸੀਂ ਖਲੋਤੇ ਆ ਇਸ ਟਾਈਮ ਆਪ ਦੀ ਮੱਕੀ ਦੇ ਵਿੱਚ। ਮੱਕੀ ਸਾਡੀ ਤਿਆਰ ਹੋ ਗਈ ਆ। ਅਸੀਂ ਅੱਜ ਵੱਢ ਰਹੇ ਆ, ਛਿੱਲ ਰਹੇ ਆ, ਕੁੰਜ ਰਹੇ ਆ ਫਸਲ, ਪੱਕੀ ਫਸਲ ਕੁੰਜ ਰਹੇ ਆ।
ਪਰ ਜਦੋਂ ਫਸਲ ਪੱਕਦੀ ਆ ਬੰਦੇ ਨੂੰ ਇੱਕ ਖੁਸ਼ੀ ਹੁੰਦੀ ਆ, ਬੰਦੇ ਨੂੰ ਇੱਕ ਆਸਰਾ ਹੁੰਦਾ, ਸਵਾਦ ਹੀ ਹੋਰ ਹੁੰਦਾ ਪੱਕੀ ਫਸਲ ਕੁੰਜਣ ਦਾ। ਪਰ ਜੇ ਤੁਹਾਨੂੰ ਸੱਚੀ ਦੱਸਾਂ ਵੀ ਅਸੀਂ ਆਪਣੀ ਫਸਲ ਬੜੇ ਭਾਰੇ ਦਿਲ ਨਾਲ ਕੁੰਜ ਰਹੇ ਹਾਂ। ਉਹਦੀ ਵਜ੍ਹਾ ਕੀ, ਉਹਦੇ ਪਿੱਛੇ ਗੱਲ ਕੀ ਹੈ ਵੀ ਯਾਰ ਤੁਹਾਨੂੰ ਪਤਾ ਵੀ ਅੱਗੇ ਜਿਹੜੀਆਂ ਫਸਲਾਂ ਰੁਲੀਆਂ, ਮੈਂ ਤੁਹਾਨੂੰ ਦਿਖਾਉਂਦਾ ਵੀ ਰਿਹਾ ਜਿਹੜੇ ਹਾਲਾਤ ਬਣੇ ਆ। ਬੰਦੇ ਮੰਜਿਆਂ ਤੇ ਪੈ ਗਏ, ਜ਼ਿਮੀਂਦਾਰ ਬੰਦੇ ਜ਼ਮੀਨਾਂ ਛੱਡ ਕੇ ਠੇਕੇ ਵਾਲੀਆਂ ਘਰੇ ਬਹਿ ਗਏ। ਇਦਾਂ ਬੰਦਿਆਂ ਦੇ ਮਣਕੇ ਤੋੜਤੇ ਇਹਨਾਂ ਰੇਟਾਂ ਨੇ, ਫਸਲਾਂ ਨੇ ਤੇ ਇਹਨਾਂ ਹਾਲਾਤ ਨੇ। ਕਿਉਂ? ਸਾਡਾ ਵਾਲੀ ਵਾਰਸ ਜੋ ਕੋਈ ਨਹੀਂ, ਸਾਡੀ ਪੁੱਛ ਪ੍ਰੀਤ ਕੋਈ ਨਹੀਂ, ਸਾਡਾ ਸਾਈਂ ਕੋਈ ਨਹੀਂ। ਬਾਕੀ ਜੋ ਕੁਛ ਜ਼ਿਮੀਂਦਾਰ ਨੇ ਵਰਤਣਾ, ਜਿਹੜੀ ਸ਼ਾਇ ਵੀ ਜ਼ਿਮੀਂਦਾਰ ਦੇ ਵਰਤਾਰੇ ਦੀ ਆ, ਉਹ ਹਰ ਸ਼ਾਇ ਮਹਿੰਗੀ ਆ, ਉਹਦੇ ਸਾਈਂ ਹੈ ਆ। ਭਾਵੇਂ ਉਹ ਖਾਦ ਹੋਵੇ, ਸਪਰੇਅ ਹੋਵੇ, ਬੀਜ ਹੋਵੇ। ਪਰ ਜਿਹੜੀ ਸਾਡੀ ਫਸਲਾਂ ਜਿੱਥੇ ਵਿਕਣੀਆਂ ਉੱਥੇ ਸਾਡਾ ਕੋਈ ਸਾਈਂ ਨਹੀਂ ਹੈ, ਕੋਈ ਅਦਾਰਾ ਨਹੀਂ ਹੈ, ਕੋਈ ਇਸ ਪਾਸੇ ਤੁਰਨ ਨੂੰ ਤਿਆਰ ਹੈ ਨਹੀਂ। ਵੀ ਕਿਉਂ ਦੇ ਭਾਰੇ ਦਿਲ ਨਾਲ ਚੱਕ ਰਹੇ ਆ। ਵੀ 4 ਦਿਨ ਪਹਿਲਾਂ ਸਾਨੂੰ ਬੜਾ ਆਸਰਾ ਸੀ ਵੀ ਯਾਰ ਸਬਜ਼ੀਆਂ 'ਚ ਰੁੱਲ ਗਏ, ਬਈ ਦੁਹਾਣੇ ਲਾਏ ਸੀ ਉਹ ਰੁੱਲ ਗਏ, ਕਿਸੇ ਖਾਤੇ ਗੱਲ ਨਹੀਂ ਪਈ ਵੀ ਚਲੋ ਯਾਰ ਆ ਜਾ ਕੇ ਕੋਈ ਮੱਕੀ ਦਾ ਰੇਟ ਚੰਗਾ ਖਬਰੇ ਇਹ ਆਸਰਾ ਲਾ ਜਾਵੇ। ਹੁਣ 3500 3000 ਤੋਂ ਯਕਦਮ ਰੇਟ 2000 2500 ਤੇ ਆ ਗਿਆ। ਹੁਣ ਦੱਸੋ ਵੀ ਇਹਦੇ 'ਚੋਂ ਕੀ ਕੱਢਣਾ ਤੇ ਕੀ ਪਾਣਾ। ਮੋਟਾ ਖਰਚਾ ਜੇ ਕਹੋ ਮੈਂ ਤੁਹਾਨੂੰ ਇੱਕ ਸਾਹ ਦੇ ਵਿੱਚ ਗਿਣਾ ਸਕਦਾ 1.5 ਲੱਖ ਰੁਪਈਆ ਇੱਕ ਕਿੱਲੇ ਦੇ ਉੱਤੇ ਮੋਟਾ ਖਰਚਾ, ਬਰੀਕੀ 'ਚ ਨਹੀਂ ਜਾਣਾ, ਮੋਟਾ ਖਰਚਾ। ਤੇ ਦੱਸੋ ਫਿਰ ਉਹਦੇ 'ਚ ਹੁਣ 1.5 ਲੱਖ ਖਰਚਾ ਕੱਢ ਕੇ ਤੇ ਜੇ ਆ 2000 ਨੂੰ ਰੇਟ ਹੋਵੇ ਤਾਂ ਅਸੀਂ ਇਹਦੇ 'ਚੋਂ ਕੀ ਕਮਾਣਾ ਤੇ ਕੀ ਕੱਢਣਾ, ਕੀ ਪਾਣਾ। ਇਹ ਹਾਲਾਤ ਬਣਿਆ ਹੋਇਆ ਵੀ ਯਾਰ ਅਸੀਂ ਕਿਹੜਾ ਬੂਹਾ ਖੜਕਾਈਏ। ਜੇ ਬੰਦੇ ਕਹਿਣਗੇ ਵੀ ਆ 1.5 ਲੱਖ ਵਾਲਾ ਝੂਠ ਆ ਤੇ ਮੈਂ ਚਾਚਾ ਬੂਟਾ ਗਿਣਦਾ, ਮੈਂ ਹੁਣੇ ਗਿਣਾ ਦਿੰਨਾ। ਚਾਚਾ ਤੂੰ ਮੋਟਾ ਹਿਸਾਬ ਹੀ ਲਾਇਆ ਜੀ। 20000 ਰੁਪਏ ਦੀ ਵਹਾਈ ਲਾ ਲਾ। ਹਾਂਜੀ। 25000 ਦੀ ਥੈਲੀ ਬੀਜ ਦੀ ਸੀਗੀ। ਹਾਂਜੀ। ਅੱਛਾ 25000 ਦੀ ਡੀਏਪੀ ਮੋਟੀ, ਇਹ ਹਜੇ 2 ਬੋਰੀਆਂ ਵੀ ਨਹੀਂ ਹੋ ਰਹੀਆਂ, 1.5 ਕਰ ਰਿਹਾ ਇਹ ਮੈਂ 1.5 ਕਰ ਰਿਹਾ। ਹਾਂਜੀ 25000 ਦੀ 1.5 ਬੋਰੀ ਡੀਏਪੀ ਦੀ, 4 ਬੋਰੀਆਂ ਯੂਰੀਆ, 20000 ਉਹ ਹੋ ਗਿਆ ਕਿ ਨਹੀਂ? ਹਾਂਜੀ 70000 ਹੋ ਗਿਆ ਜੀ। ਹਾਂ 2 ਜਿਹੜੀਆਂ ਉਹ ਦਾਣੇਦਾਰ, ਫਿਰ ਦਾਣੇਦਾਰ ਦੀ ਲੇਬਰ ਪਾ। ਹਾਂਜੀ ਹੈ ਚਲੋ ਜੀ 70 ਤੇ 80 ਲਾ ਲਓ ਜੀ। ਅੱਛਾ ਤੇ ਹਾਂ ਸਪਰੇਅ ਜਿਹੜੀਆਂ ਉਹਦਾ ਸਪਰੇਅ ਕੀਤੀ ਉਹ ਵਿੱਚ ਪਾ, ਠੇਕਾ ਕਿੱਲੇ ਦਾ ਪਾ 4 ਮਹੀਨੇ ਦਾ। ਹਾਂਜੀ 3 ਮਹੀਨੇ ਦਾ, 4 ਮਹੀਨੇ ਦੀ ਫਸਲ ਆ ਤੇ ਉਹ ਪਾ ਲਓ ਠੇਕਾ 6 ਮਹੀਨੇ ਦਾ ਠੇਕਾ ਪੈਂਦਾ ਜੀ ਉਹਦੇ ਤੇ। ਹਾਂ ਤੇ ਉਹ ਮੈਨੂੰ ਦੱਸੋ ਵੀ ਇਹ ਕਿੱਥੇ ਜਾ ਕੇ ਫਿਰ 17500 ਰੁਪਇਆ ਮੁੰਡੇ ਨੂੰ ਸਾਧ ਕੇ ਹੁਣ ਪੁੱਛਿਆ ਜੀ। ਉਹ ਮੈਂ ਕਿਹਾ ਇਹਦੀ ਮਜ਼ਦੂਰੀ ਕੀ ਮੁਕਾਈ? ਕਹਿੰਦਾ ਜੀ 17500 ਉਹਨਾਂ ਨੇ ਸਿਰਫ ਵੱਢ ਕੇ ਛਿੱਲ ਕੇ ਦੇਣੀ ਆ ਤੇ ਹਜੇ ਗਾਹਣ ਵਾਲੇ ਅਲੱਗਾ ਇਹਦੇ ਤੋਂ। ਹਾਂਜੀ ਇਹ 17500 ਰੁਪਇਆ ਇਹਨਾਂ ਨੇ ਵੱਢ ਕੇ ਤੇ ਇਦਾਂ ਛਿੱਲ ਕੇ ਦੇਣੀ ਆ ਤੇ ਉਸ ਤੋਂ ਬਾਅਦ 6000 ਰੁਪਇਆ ਇਹਨੂੰ ਮੰਡੀ ਲਿਜਾਣ ਦਾ ਕਿਰਾਇਆ 3000 ਰੁਪਇਆ ਇਹਦੀ ਗਵਾਈ ਆ। ਤੂੰ ਹੁਣ ਥ੍ਰੈਸ਼ਰ ਵਾਲੇ ਨੇ ਲੈਣੇ। ਹਾਂਜੀ ਗੱਲ ਬੜੀ ਦੂਰ ਜਾ। ਨਹੀਂ ਪਾਣੀ ਨਹੀਂ ਗਿਣਿਆ, ਪਾਣੀ ਨਹੀਂ ਗਿਣਿਆ। 40000 ਦਾ ਪਾਣੀ ਲੱਗਦਾ ਕਿੱਲੇ ਨੂੰ ਗਰਮੀ ਵਾਲੀ। ਪਾਣੀ ਨਹੀਂ ਗਿਣਿਆ, ਜਿਹੜਾ ਦਿਨ ਰਾਤ ਇਹਦੇ ਉੱਤੇ ਅਖਾੜਿਆਂ ਤੇ ਹਾਂ ਤੁਰਦੇ ਰਹੇ ਆ ਉਹ ਹਜੇ ਨਹੀਂ ਗਿਣਿਆ। ਜਿਹੜਾ ਪਾਣੀ ਦਾ ਮਿਹਨਤ ਨਹੀਂ ਪਾਈ ਵਿੱਚ, ਮਿਹਨਤ ਨਹੀਂ ਪਾਈ ਵਿੱਚ। ਤੇ ਆ ਜਿਹੜੀ ਛੇਲ ਵਿੱਚੋਂ ਪਈ ਆ ਇਹ ਜਿਹੜੀ ਕੱਢ ਕੇ ਬਾਹਰ ਰੱਖਣੀ ਆ, ਹਜੇ ਇਹਨਾਂ ਨੇ ਵੀ ਪੈਸੇ ਲੈਣੇ ਆ। ਇਹ ਖਬਰ 10000 ਚ ਜਾ ਗੱਲ ਬਣੇ। ਹਾਂਜੀ ਇਹ ਛੇਲ ਵੀ ਤੇ ਬਾਹਰ ਕਢਾਣੀ, ਛੇਲ ਬਾਹਰ ਕੱਢਣੀ, ਖੇਤ ਵੇਲਾ ਕਰਨਾ, ਅਗਲੀ ਫਸਲ ਲਾਣੀ। ਅਗਲੀ ਫਸਲ ਕੀ ਲਾਣੀ ਯਾਰ? ਅਗਲੀ ਫਸਲ ਦਾ ਰੂਹ ਹੀ ਨਹੀਂ ਕਰਦਾ ਲਾਣ ਨੂੰ। ਬੰਦਿਆਂ ਦੇ ਰੂਹ ਚੱਲ ਗਏ ਯਾਰ। ਸਮਝ ਨਹੀਂ ਆਂਦੀ ਵੀ ਯਾਰ ਜਿੱਦਾਂ ਬਾਕੀ ਸ਼ੈਵਾਂ ਦੇ ਕਾਰਖਾਨੇ ਆ, ਹਾਂਜੀ ਆ ਫੀਡ ਮਿਲਾਂ ਹੀ ਆ, ਹਾਂਜੀ ਉਹ ਚੱਲ ਰਹੀਆਂ ਮਾਰੋ ਮਾਰ, ਚੱਲਣੀਆਂ ਚਾਹੀਦੀਆਂ। ਮੈਂ ਇਹ ਨਹੀਂ ਕਹਿੰਦਾ ਹੋਰ ਕੋਈ ਮਿੱਲਾਂ ਜਿਵੇਂ ਗੰਨੇ ਦੀਆਂ ਸ਼ੂਗਰ ਮਿੱਲਾਂ ਉਹ ਮਾਰੋ ਮਾਰ ਚੱਲ ਰਹੀਆਂ। ਉਹ ਹਰ ਬੰਦੇ ਹਰ ਸ਼ਾਇਦ ਦੇ ਵਾਲੀ ਵਾਰਸ ਆ। ਜ਼ਿਮੀਦਾਰ ਦਾ ਵਾਲੀ ਵਾਰਸ ਕੋਈ ਨਹੀਂ। ਸਾਡੀ ਪੁੱਛ ਪ੍ਰੀਤ ਵਾਲਾ ਕਰਨ ਵਾਲਾ ਹੀ ਬੰਦਾ ਕੋਈ ਨਹੀਂ ਹੈ। ਹੁਣ ਕਿੱਡੀ ਸੋਹਣੀ ਤੁਸੀਂ ਦੇਖ ਰਹੇ ਆ, ਤੁਹਾਨੂੰ ਖਲੋਤੀ ਮੱਕੀ ਵੀ ਦਿਖਾਈ ਸੀ। ਹਾਂਜੀ ਤੇ ਆਹ ਲੰਮੀ ਪਈ ਦਾ ਕੱਦ ਵੀ ਤੁਸੀਂ ਵੇਖ ਲਓ ਵੀ ਆ ਕਿੱਥੇ ਮਾਸ਼ਾਅੱਲਾ ਕੱਦ ਆ। ਤੇ ਛੱਲੀ ਤੁਸੀਂ ਆ ਦੇਖੋ ਇੱਧਰ ਜੀ, ਮਾਸ਼ਾਅੱਲਾ ਛੱਲੀਆਂ ਵੀ ਸੋਹਣੀਆਂ ਹੈ, ਸੋਹਣੀ ਛੱਲੀ ਮਾਸ਼ਾਅੱਲਾ ਜੀ। ਜਿਹੜੀ ਛੱਲੀ ਚੱਕੋਗੇ ਤੁਸੀਂ ਕਹੋਗੇ ਸੁਭਾਨ ਅੱਲਾ। ਹਾਂ ਬਰਾਬਰ ਸਿਰੇ ਤੱਕ ਵੀ ਆ। ਦੇਖੋ ਮਿਹਨਤ ਚ ਕਮੀ ਨਹੀਂ ਨਾ, ਮਿਹਨਤ ਚ ਕਮੀ ਕੋਈ। ਛੱਲੀ ਅੱਲਾ ਨੇ ਸੋਹਣੀ ਬਣਾਤੀ। ਹੁਣ ਗਾਂ ਯਾਰ ਰੇਟ ਨਾ ਹੋਵੇ ਤਾਂ ਉਹਦਾ ਕਿਹਦਾ ਸਿਰ ਪਾੜੀਏ ਜਾ ਕੇ, ਕਿਹਦੇ ਅੱਗੇ ਰੋਈਏ? ਆ ਦੇਖੋ ਨਾ ਦਾਣਾ ਚੈੱਕ ਕਰੋ ਮਾਸ਼ਾਅੱਲਾ, ਦਾਣਾ ਸੋਹਣਾ, ਮੋਟਾ ਦਾਣਾ, ਮੋਟਾ ਦਾਣਾ, ਸੋਹਣੀ ਮੱਕੀ ਮਾਸ਼ਾਅੱਲਾ ਜੀ। ਆ ਦੇਖੋ ਹਾਂ ਦਾਣਾ ਬਹੁਤ ਸੋਹਣਾ। ਆ ਦੇਖ ਇਹ ਇੱਕ ਦਾਣੇ ਦੇ ਵਿੱਚੋਂ 16 ਛਾਵਾਂ ਨਿਕਲਦੀਆਂ ਇਸ ਮੱਕੀ ਦੇ ਚੋਂ। ਜਿਹਨੂੰ ਲੱਗਿਆ ਨਾ ਹੁਣ ਰੋਲਣ ਇਸ ਫਸਲ ਨੂੰ ਵੀ 16 ਛਾਵਾਂ। ਚੂਚਿਆਂ ਦੀ ਫੀਡ, ਮੱਝਾਂ ਦੀ ਫੀਡ ਦੱਸਦੇ ਆ, ਕਸਟਰਡ ਨਿਕਲਦਾ ਤੇ ਪਤਾ ਨਹੀਂ ਕਿਹੜੀਆਂ ਛਾਵਾਂ ਇਹਦੇ ਵਿੱਚੋਂ ਨਿਕਲਦੀਆਂ। ਉਹ ਕਹਿੰਦੇ ਸੀਗੇ ਵੀ ਉਹ ਕੰਪਨੀ ਦਾ, ਤੂੰ ਕਹਿੰਦਾ ਸੀ ਗੱਲ, ਅਸੀਂ ਨਹੀਂ ਕਹਿੰਦੇ ਕਿਸੇ ਕੰਪਨੀ ਨੂੰ, ਨਾ ਅਸੀਂ ਕਿਸੇ ਕੰਪਨੀ ਦੀ ਗੱਲ ਕਰਦੇ ਆ। ਸਾਨੂੰ ਕੀ ਲੋੜ ਆ ਕਿਸੇ ਨੂੰ ਕਹਿਣ ਦੀ? ਅਸੀਂ ਤਾਂ ਆਪਣਾ ਰੋਣਾ ਜੀ। ਹੁਣ 17000 ਨੂੰ ਡੀਏਪੀ ਹੋ ਗਈ ਜੀ। ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਤੁਸੀਂ ਯਾਰ ਇਹ 17000 ਡੀਏਪੀ ਕੀ ਸੋਨੇ ਦੇ ਵਰਕ ਲੱਗ ਪਏ ਨੂੰ ਤੁਸੀਂ ਲਾਣ, ਜਾਂ ਚਾਂਦੀ ਦੇ ਵਰਕਾਂ ਨਾਲ ਲੱਗ ਪਏ ਜੇ ਬਣਾਉਣ। ਉਹੀ ਖਾਦ ਹੈ ਨਾ ਜਿਹੜੀ ਅੱਜ ਤੋਂ ਸਾਲ ਪਹਿਲੇ 6 ਮਹੀਨੇ ਬਣ ਰਹੀ ਸੀਗੀ। ਹਾਂਜੀ
ਉਹੀ ਖਾਦ ਹੋਣਾ। ਉਹਦਾ ਹੁਣ 17,000 ਰੁਪਇਆ ਰੇਟ ਹੋ ਗਿਆ ਤੇ ਜ਼ਿਮੀਦਾਰ ਦੀ ਫਸਲ ਠਾਹ ਨੂੰ ਆ ਗਈ। ਗੱਲ ਆ ਸਿਰਫ ਗੱਲ ਆ ਦੁੱਖ ਆ, ਹੋਰ ਕੋਈ ਨਹੀਂ ਦੁੱਖ ਹੈ ਇਸ ਚੀਜ਼ ਦਾ। ਤੇ ਜੇ ਹੁਣ ਯੂਰੀਆ ਸੀ ਯੂਰੀਆ 4700 ਨੂੰ ਕਰ ਦਿੱਤੀ ਜੀ। ਹਾਂ ਉਹ ਰੇਟ ਵੱਧ ਗਏ, ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਇਹ ਮੁੜ ਕੇ ਇਹਦਾ ਬੀ ਜਿਹੜਾ ਨਾ ਜੀ ਆ 10 ਕਿਲੋ ਦੀ ਥੈਲੀ ਹੁੰਦੀ ਆ, 10 ਕਿਲੋ ਦੀ ਥੈਲੀ 25,000 ਦੀ ਥੈਲੀ। ਹਾਂ ਇੱਕ ਦਾਣੇ ਦਾ ਹੀ ਮੁੱਲ ਆ, ਇੱਕ ਕਿਸੇ ਨੇ ਦਾਣੇ ਨਹੀਂ ਪੁੱਛਿਆ। ਹਾਂ ਗਿਣਤੀ ਦੇ ਵੀ ਦਾਣੇ ਇਹ ਯਾਰ 25,000 ਦਾ ਬੀਜ 10 ਕਿਲੋ ਦੀ ਥੈਲੀ ਤੇ 25,000 ਦਾ ਇਹਦਾ ਬੀਜ ਦਾ ਖਰਚਾ ਯਾਰ ਕੋਈ ਇਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਇਸ ਗੱਲ ਦਾ ਦੁੱਖ ਲੱਗ ਰਿਹਾ ਵੀ ਆਹ ਸਾਡੇ ਨਾਲ ਜ਼ਿਆਦਤੀ ਹੋ ਰਹੀ ਆ। ਸਪਰੇਅ ਜਿਹੜੀ 500 ਦੀ ਸੀ ਉਹ 1000 ਨੂੰ ਹੋ ਗਈ। 1000 ਨੂੰ ਉਹੀ ਸਪਰੇਅ ਆ, ਸਪਰੇਅ 'ਚ ਤਾਂ ਫਰਕ ਨਹੀਂ ਪਾਇਆ ਜਾਂ ਸਪਰੇਅ ਨੂੰ ਉਹ ਕੀ ਲਾਪਾ ਕਰਨ ਜੀ, ਉਹੀ ਦਵਾਈ ਆ ਨਾ ਜੀ ਜਿਹੜੀ ਅੱਜ ਤੋਂ 6 ਮਹੀਨੇ ਪਹਿਲੇ ਸੀ। ਹੁਣ ਉਹੀ ਦਵਾਈ 500 ਵਾਲੀ 1000 ਤੇ ਹੋ ਗਈ। ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਯਾਰ ਤੁਸੀਂ 500 ਦਾ 1000 ਕਰ ਦਿੱਤਾ, ਕੀ ਰੌਲਾ ਬਣਾਇਆ ਇਹਨੂੰ। ਲੇਕਿਨ ਸਾਨੂੰ ਹੀ ਪੁੱਛੀ ਜਾਂਦੇ ਆ ਵੀ ਤੁਸੀਂ ਮੱਕੀ ਜਿਹੜੀ ਪਿਛਲੀ ਵੇਚੀ ਸੀ ਨਾ 3000 ਨੂੰ, ਐਤਕੀ ਚੰਨ ਤੁਸੀਂ ਵੇਚੋ 25,000 ਨੂੰ, 2500 ਨੂੰ। ਅਸੀਂ 3000 ਦੀ ਵੇਚੀ ਸੀ। ਅਬੇ ਰੇਟ ਸਾਡਾ ਘਟ ਰੇਟ ਸਾਡੇ ਹੀ ਘਟੇ ਆ ਹਰ ਪਾਸਿਓਂ, ਹਰ ਸ਼ੈ ਦਾ ਵਧਿਆ, ਹਰ ਸ਼ੈ ਦਾ ਵਧਿਆ। ਜਿਹੜੀ ਸ਼ੈ ਅਸੀਂ ਖਰੀਦਣੀ ਆ ਨਾ ਹਾਂਜੀ ਉਹਦਾ ਵਧਿਆ, ਉਹਦਾ ਵਧਿਆ। ਜਿਹੜੀ ਸ਼ੈ ਅਸੀਂ ਵੇਚਣੀ ਆ ਉਹਦਾ ਘਟਿਆ, ਉਹਦਾ ਘਟਿਆ। ਮਿਰਚਾਂ ਸੀਗੀਆਂ ਸਾਡੀਆਂ, ਜ਼ਿਮੀਦਾਰ ਵਿਚਾਰਾ ਜੋ ਮਿਰਚਾਂ ਲਾ ਬੈਠਾ ਉਹਨੂੰ ਕਿਸੇ ਨੇ ਨਹੀਂ ਪੁੱਛਿਆ। ਉਹ ਤਾਂ ਗੱਲ ਮਿਰਚਾਂ ਰੁਲ ਗਈਆਂ, ਉਹ ਤਾਂ ਵਿਚਾਰੇ ਨਾ ਹਾਂਜੀ ਕਰਜ਼ਈ ਹੋ ਗਏ, ਕਰਜ਼ਈ ਹੋ ਗਿਆ ਉਲਟਾ। ਮਿਰਚਾਂ ਨਹੀਂ ਰੁਲੀਆਂ, ਉਹ ਬੰਦੇ ਰੁਲ ਗਏ। ਬੰਦੇ ਰੁਲ ਗਿਆ ਕਿ ਉਹ ਬੰਦੇ ਹੀ ਰੁਲਣ ਵਾਲੀ ਗੱਲ ਹੁੰਦੀ ਆ। ਜਿਹੜਾ ਬੰਦਾ ਹੁਣ ਫਸਲ ਲਾਂਦਾ, ਫਸਲ ਉਹ ਖਰਚਾ ਕਰ ਕਰਕੇ ਤੇ ਉਹ ਅਖੀਰ ਤੇ ਫਸਲ ਚੱਕਣ ਲੱਗਾ, ਫਸਲ ਖਰਾਬ ਹੋ ਜਾਵੇ ਤੇ ਉਹ ਬੰਦਾ ਹੀ ਰੁਲਿਆ ਨਾ ਜੀ। ਬੰਦਾ ਰੁਲਿਆ, ਰੁਲ ਤਾਂ ਜ਼ਿਮੀਦਾਰ ਗਏ ਵਿਚਾਰੇ। ਦੁੱਖ ਇਸ ਗੱਲ ਦਾ ਵੀ ਚੀਜ਼ਾਂ ਇਹ ਘਟ ਰਹੀਆਂ ਤੇ ਜਿਹੜੀਆਂ ਲੈਣੀਆਂ ਉਹ ਵੱਧ ਰਹੀਆਂ। ਯਾਰ ਸਾਡਾ ਥੋੜਾ ਜਿਹਾ ਧਿਆਨ ਕਰੋ ਇਸ ਚੀਜ਼ ਪਿੱਛੇ ਕਿ ਜਿੱਦਾਂ ਸਾਡੀ ਫਸਲ ਘਟਦੀ ਹੈ ਸਾਨੂੰ ਉੱਤੋਂ ਵੀ ਕੋਈ ਰਾਇਤ ਹੋਵੇ। ਆਓ ਸਾਨੂੰ ਚਲੋ ਗੱਲ ਪਤਾ ਕੀ ਆ, ਗੱਲ ਮੋਟੀ ਜੀ ਇਹ ਆ ਜੀ, ਸਾਡੀ ਲਾਗਤ ਘਟਾਓ। ਹਾਂ ਜੀ, ਸਾਨੂੰ ਕਿਸੇ ਹੋਰ ਮੁਲਕ 'ਚ ਭੇਜ ਦਿਓ ਜੇ ਸਾਡੀ ਲਾਗਤ ਨਹੀਂ ਘਟਾਣੀ, ਫਿਰ ਸਾਡੇ ਕੋਈ ਜ਼ਿਮੀਦਾਰ ਨਹੀਂ ਹੁੰਦਾ। ਸਾਨੂੰ ਵੀਜ਼ਾ ਦੇਵੋ ਸਰਕਾਰੀ, ਸਾਡਾ ਕੋਈ ਗਾਂ ਕੋ ਬੰਦੋਬਸਤ ਕਰਕੇ ਸਾਨੂੰ ਵੀਜ਼ਾ ਦੇ ਦਿਓ, ਅਸੀਂ ਕਿਸੇ ਹੋਰ ਮੁਲਕ ਚਲੇ ਜਾਂਦੇ, ਆਪਦਾ ਮਾਲ ਡੰਗਰ ਵੀ ਲੈ ਜਾਂਦੇ, ਬਾਲ ਬੱਚਾ ਵੀ ਲੈ ਜਾਂਦੇ। ਜੇ ਤੁਸੀਂ ਇਹੋ ਜਿਹਾ ਹੱਥ ਰੱਖਣਾ ਸਾਡੇ ਨਾਲ, ਜ਼ਿਮੀਦਾਰਾ ਛਡਾਣਾ ਨਾ ਸਾਨੂੰ, ਫਿਰ ਸਾਨੂੰ ਵੀਜ਼ਾ ਲੈ ਦਿਓ। ਸਰਕਾਰ ਦੇਵੇ, ਜਿੰਨੇ ਜ਼ਿਮੀਦਾਰ ਆ ਇਹਨਾਂ ਨੂੰ ਇੱਕ ਇੱਕ ਵੀਜ਼ਾ ਦੇਵੇ ਤੇ ਉਹਨਾਂ ਨੂੰ ਕਹੋ ਜ਼ਿਮੀਦਾਰਾ ਛੱਡ ਦਿਓ। ਯਾਰ ਹੁਣ ਇਹ ਨਾ ਹੁਣ ਇਦਾਂ ਛੱਡ ਕੇ ਸਾਡਾ ਸਰਦਾ ਨਹੀਂ। ਉਹ ਸਰੋਇਆ ਸਾਹਿਬ ਸਾਡੇ ਪਿਓ ਦਾਦਾ ਮਰ ਗਿਆ ਜ਼ਿਮੀਦਾਰਾ ਕਰਦੇ, ਹੁਣ ਅਸੀਂ ਜ਼ਿਮੀਦਾਰੇ ਤੋਂ ਬਗੈਰ ਹੋਰ ਕਰ ਨਹੀਂ ਸਕਦੇ। ਦਿਹਾੜੀ ਕਿੱਦਾਂ ਕਰੀਏ, ਦਿਹਾੜੀ ਦਾ ਤਾਂ ਸਾਡੇ ਕੋਲੋਂ ਨਹੀਂ ਹੁੰਦਾ। ਹੁਣ ਦਿਹਾੜੀ ਸਾਨੂੰ ਨਹੀਂ ਪਤਾ ਕਿੱਦਾਂ ਕਰੀਦੀ ਆ। ਅਸੀਂ ਤਾਂ ਇਹੋ ਹੀ ਕਈ ਮਾਰਨੀ, ਇਹੋ ਹੀ ਰੰਬਾ ਦਾਤੀ ਚਲਾਣੀ ਆ, ਇਹੋ ਹੀ ਸਾਡਾ ਪਿਓ ਦਾਦਾ ਚਲਾਉਂਦਾ ਮਰ ਗਿਆ। ਇਹੋ ਕੁਝ ਅਸੀਂ ਕਰਨ ਜੋਗੇ ਆ। ਹੁਣ ਸਾਡੇ ਕੋਲੋਂ ਹੋਰ ਕੰਮ ਤਾਂ ਹੁੰਦਾ ਨਹੀਂ ਹੈ ਬਗੈਰ ਜ਼ਿਮੀਦਾਰੇ ਤੋਂ। ਤੇ ਬਹਰਹਾਲ ਸਾਡਾ ਧਿਆਨ ਕਰੋ ਜੀ, ਅਸੀਂ ਮਰੇ ਪਏ ਆ ਤੇ ਸਾਡੇ ਵੱਲ ਨਾ ਥੋੜੀ ਜਿਹੀ ਤਵੱਜੋ ਕਰ ਦਿਓ। ਐਵੇਂ ਵੀ ਜਿਹੜੀਆਂ ਚੀਜ਼ਾਂ ਅਸੀਂ ਮੁੱਲ ਲੈਨੇ ਨਾ ਉਹਨਾਂ ਦੇ ਕੋਈ ਰੇਟ ਥੋੜਾ ਜਿਹਾ ਕੰਟਰੋਲ ਕਰ ਲਓ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਮਹਿੰਦੀ ਪੀਸਿਆਂ ਰੰਗ ਦਿੰਦੀ ਹੈ। ਕੋਈ ਵੀ ਚਾਚਾ ਕਾਰੋਬਾਰ ਹੋਵੇ ਨਾ, ਉਹ ਟਾਈਮ ਮੰਗਦਾ, ਖਰਚਾ ਮੰਗਦਾ, ਸਬਰ ਮੰਗਦਾ, ਫਿਰ ਜਾ ਕੇ ਕੋਈ ਫਲ ਲੱਭਦਾ ਜਾ ਕੇ। ਹੁਣ ਜਿੱਦਾਂ ਅਸੀਂ ਬੱਕਰੀਆਂ ਰੱਖੀਆਂ, ਸਾਨੂੰ 3 ਮਹੀਨੇ ਹੋ ਗਏ ਬੱਕਰੀਆਂ ਲਿਆਂਦੀਆਂ ਨੂੰ, ਤੇ ਅੱਲਾ ਨੇ ਉਹ ਚਾਹਿਆ ਤੇ ਹੁਣ ਬੱਕਰੀਆਂ ਬਣ ਗਈਆਂ ਤੇ ਸਾਨੂੰ ਦੱਸਿਆ ਜਿਹੜੇ ਪੁਰਾਣੇ ਬੱਕਰੀਆਂ ਵਾਲੇ, ਤੁਹਾਨੂੰ ਪਤਾ ਅਸੀਂ ਕੁਛ ਤੇ ਦੱਸਦੇ ਰਹਿੰਦੇ ਆ ਵੀ ਉਹ ਕਹਿੰਦੇ ਵੀ ਜਦੋਂ ਬੱਕਰੀਆਂ ਬਣ ਜਾਣ ਨਾ ਤੇ ਇਹਨਾਂ ਨੂੰ ਕੋਈ ਤਾਕਤ ਵਾਲੀ ਸ਼ੈ ਖਵਾਣੀ ਹੈ। ਹਾਂਜੀ, ਤੇ ਅਸੀਂ ਆ ਲੂਸਣ ਇੱਕ ਬੱਠਲ ਹੋਰ ਲਿਆ, ਆ ਲੂਸਣ ਦੇ ਉੱਤੇ ਨਾ ਜੀ ਆ ਪਾ ਰਹੇ ਆ ਜੌਂ ਵੀ ਇਹ ਬੱਕਰੀਆਂ ਨੂੰ ਜਾਨ ਆਊਗੀ, ਤਾਕਤ ਆਊਗੀ। ਤਾਕਤ ਵਾਲੇ ਹੁੰਦੇ ਜੌਂ, ਵੈਸੇ ਹੀ ਤਾਕਤ ਵਾਲੇ ਹੁੰਦੇ, ਨਾਲੇ ਠੰਡੇ ਹੁੰਦੇ, ਵੈਸੇ ਹੁੰਦੇ ਵੀ ਚੰਗੇ ਆ। ਗਰਮੀ ਦਾ ਮੌਸਮ ਆ, ਗਰਮੀ ਵਾਸਤੇ ਤਾਂ ਜੌਂ ਬੜੀ ਬਿਹਤਰੀਨ ਚੀਜ਼ ਆ ਜੀ। ਤੇ ਇਦਾਂ 2 ਸਿਰ 10 ਜਾਨਵਰ ਆ ਨਾ, 2 ਸਿਰ ਸਵੇਰੇ ਤੇ 2 ਸਿਰ ਸ਼ਾਮ ਨੂੰ। ਹਾਂਜੀ, ਆ ਜੌਂ ਪਾਣੇ ਆ ਬੱਕਰੀਆਂ ਦੇ ਵਿੱਚ, ਕੋਈ ਕਹਿ ਲਓ ਵੀ ਕੋਈ ਜਾਨ ਆ ਜਾਊਗੀ। ਤੇ ਰੱਬ ਖੈਰ ਸੁੱਖ ਰੱਖੇ, ਜਦੋਂ ਬੱਕਰੀਆਂ ਦੀ ਸਿਹਤ ਚੰਗੀ ਹੋਊਗੀ ਤੇ ਗਾਂ ਛਲਾਰੂਆਂ ਦੀ ਸਿਹਤ ਵੀ ਚੰਗੀ ਹੋਊਗੀ। ਬਸ ਗੱਲ ਇੰਨੀ ਕਾ, ਤੇ ਸਬਰ ਦੇ ਨਾਲ ਹੀ ਤੁਰਨਾ ਪੈਂਦਾ। ਹੁਣ ਹਜੇ ਤੁਹਾਨੂੰ ਅਸੀਂ ਇਹ ਨਹੀਂ ਦੱਸ ਰਹੇ ਵੀ ਇਹ ਕੰਮ ਦੇ ਵਿੱਚ ਆਹ ਕੁਛ ਹੁੰਦਾ, ਆਹ ਕੁਛ ਹੁੰਦਾ, ਉਹ ਅਸੀਂ ਤੁਹਾਨੂੰ ਦੱਸਾਂਗੇ ਜਾ ਕੇ ਕੋਈ ਸਾਲ 6 ਮਹੀਨੇ ਬਾਅਦ ਜਾ ਕੇ। ਹਜੇ ਤਾਂ ਅਸੀਂ ਆਪ ਨਵੇਂ ਬੰਦੇ ਆ, ਬੰਦੇ ਸਾਡੇ ਤੋਂ ਸਲਾਹ ਲੈਂਦੇ ਆ ਤੇ ਮੈਂ ਗਾਂ ਕਿਸੇ ਹੋਰ ਬੰਦੇ ਦਾ ਨੰਬਰ ਦੇ ਦਿੰਦਾ ਜਿਹੜੇ ਪੁਰਾਣੇ ਬੰਦੇ ਆ, ਜਿਵੇਂ ਉਬੈਦੁਰ ਰਹਿਮਾਨ ਸਾਹਿਬ ਆ ਜਾਂ ਫੈਸਲ ਜ਼ੁਬੈਰ ਕੰਬੋਜ ਸਾਹਿਬ ਆ, ਮੈਂ ਉਹਨਾਂ ਦਾ ਗਾਂ ਨੰਬਰ ਦਿੰਦਾ। ਮੈਂ ਕਦੀ ਸਲਾਹ ਨਹੀਂ ਦਿੱਤੀ ਕਿਉਂ ਮੈਂ ਤਾਂ ਚਾਚਾ ਆਪ ਨਵਾਂ ਬੰਦਾ। ਨਹੀਂ ਨਵੇਂ ਹਜੇ ਮੈਨੂੰ ਹਜੇ 3 ਮਹੀਨੇ ਹੋਏ ਆ ਤੇ ਮੈਂ ਉਸਤਾਦ ਬਣ ਕੇ ਬਹਿ ਜਾਵਾਂ ਵੀ ਆ ਇੰਜ ਕਰ ਲਓ, ਇੰਜ ਕਰ ਲਓ। ਹਜੇ ਤਾਂ ਅਸੀਂ ਆਪ ਪੁੱਛ ਕੇ ਤੁਰ ਰਹੇ ਆ। ਇੱਦਾਂ 2 ਤਸਰੇ ਨਾ ਜੀ, ਜਿਹੜੇ ਬੰਦਿਆਂ ਕੋਲ ਬੱਕਰੀਆਂ ਤੇ ਬੱਕਰੀਆਂ ਬਣ ਗਈਆਂ ਤੇ ਉਹਨਾਂ ਨੂੰ ਜੌਂ ਖਿਲਾਓ। ਇਹ ਟਾਈਮ ਆ, ਜੌਂ ਐਡਾ ਕੋਈ ਉਹ ਮਹਿੰਗਾ ਪੱਠਾ ਨਹੀਂ, ਸਾਡੇ ਖੇਤਾਂ 'ਚ ਹੋ ਜਾਂਦੇ ਆ। ਸਾਡੇ ਪਿੰਡ ਦੇ ਵਿੱਚ ਹੀ ਬੰਦੇ ਨੇ ਲਾਇਆ ਸੀ ਕਿੱਲਾ,
ਤੇ ਉਹਦੇ ਕੋਲੋਂ ਅਸੀਂ ਲੈ ਲਏ ਤੇ ਬਣ ਇਹ ਤਾਂ ਆਪਣੀਆਂ 2 ਕਰਾਣਾ ਹੀ ਲਾ ਲਓ, ਇਹ 2 ਮੁੱਕਦੇ ਕਰਾਣਾ ਮੁੱਕਦੇ ਨਹੀਂ, 2 ਕਰਾਣਾ ਲਾ ਲਓ ਤੇ ਉਹ ਹੀ ਬੜੇ ਆ। ਇਸਤੇਮਾਲ ਨਹੀਂ ਸੀ ਨਾ। ਹਾਂਜੀ ਹਾਂਜੀ ਹੁਣ ਇਸਤੇਮਾਲ ਲੱਗ ਗਿਆ ਨਾ। ਅੱਗੇ ਅਸੀਂ ਘੋੜੀ ਨੂੰ ਖਵਾਉਂਦੇ ਸੀ ਜੀ, ਅਜੁਗਨੀ ਨੂੰ। ਹਾਂਜੀ ਹਾਂਜੀ ਮਾਸ਼ਾਅੱਲਾ ਤੇ ਜੀ। ਆ ਜੌਂ ਦੇਖੋ ਵੀ ਜੀ, ਆ ਸਾਫ਼ ਬੱਕਰੀ ਖੰਗੀ ਹੈ ਨਾ ਜੀ, ਆ ਜਿਹੜਾ ਤੁਸੀਂ ਦੇਖ ਰਹੇ ਆ ਉਹ ਲੈ ਕੇ ਆਈ ਫੱਕੀ। ਤੁਸੀਂ ਜੀ ਇੱਥੇ ਮਿੰਟ ਬਟਨ ਦੱਬਿਓ ਤੇ ਮੈਂ ਤੁਹਾਨੂੰ ਇੱਕ ਸਲਾਹ ਦਿੰਨਾ, ਇੱਕ ਸੁਨੇਹਾ ਦੇਣਾ, ਦੱਬਿਓ। ਆ ਜਿੱਦਾਂ ਬੱਕਰੀ ਅੱਗੇ ਖੰਗੀ ਸੀ ਤੁਸੀਂ ਦੇਖਿਆ, ਇਦਾਂ ਆਮ ਬੱਕਰੀਆਂ ਖੰਗਣ ਲੱਗ ਜਾਂਦੀਆਂ। ਤੇ ਇਹ ਮੌਸਮ ਇੱਕ ਤਾਂ ਹੈ ਗਰਮੀ ਦਾ, ਐਵੇਂ ਨਿੱਕੀ ਨਿੱਕੀ ਗੱਲ ਤੇ ਸੂਈ ਨਹੀਂ ਚੁਭਾਉਣੀ ਚਾਹੀਦੀ, ਟੀਕੇ ਨਹੀਂ ਬਹੁਤੇ ਲਾਣੇ ਚਾਹੀਦੇ। ਇਹਦਾ ਸੌਖਾ ਹੱਲ ਆ, ਵਿੱਚੋਂ ਕੋਈ ਦੇਸੀ ਕੋਈ ਨੁਸਖੇ ਕਰਨੇ ਚਾਹੀਦੇ। ਹੁਣ ਆਹ ਮਲੱਠੀ ਪੀਸੀ ਅਸੀਂ, ਮਲੱਠੀ ਪੀਸ ਕੇ ਨਾ ਤੇ ਗੁੜ ਦੇ ਵਿੱਚ ਰਲਾਈ ਹੈ, ਇਹ ਵੀ ਸਾਨੂੰ ਕਿਸੇ ਨੇ ਦੱਸਿਆ ਸੀ ਬੱਕਰੀਆਂ ਵਾਲੇ। ਮਲੱਠੀ ਪੀਸ ਕੇ ਨਾ ਇਦਾਂ ਗੁੜ 'ਚ ਰਲਾ ਕੇ ਤੇ ਆ ਬੱਕਰੀਆਂ ਨੂੰ ਰੱਖ ਦਾਂਗੇ ਤੇ ਉਹ ਚੱਟ ਲੈਣਗੀਆਂ। ਜਿਹੜੀਆਂ ਖੰਘਦੀਆਂ ਸੀ ਨਾ ਉਹ ਫਿਰ ਖੰਘਦੀਆਂ ਨਹੀਂ, ਉਹ ਫਿਰ ਖੰਘਣਗੀਆਂ ਨਹੀਂ। ਇਦਾਂ ਮਾੜਾ ਮਾੜਾ ਮੂੰਹ ਮਾਰ ਲੈਣਗੀਆਂ ਤੇ ਉਹ ਗਲਾ ਸਾਫ਼ ਹੋ ਜੂ, ਫਾਇਦਾ ਹੋ ਜੂ। ਤੇ ਕਿਉਂ ਬੱਕਰੀਆਂ ਬਣੀਆਂ ਹੋਈਆਂ ਤਾਜ਼ੀਆਂ ਤੇ ਉਹ ਟੀਕੇ ਚੰਗੇ ਨਹੀਂ ਹੁੰਦੇ। ਤੇ ਉਂਝ ਵੀ ਜਿਵੇਂ ਗਰਮੀ ਆ ਵੀ ਮਾੜੀ ਮਾੜੀ ਗੱਲ ਤੇ ਕੋਈ ਟੀਕਾ ਗੋਲੀ ਨਾ ਉਹ ਲਾਣਾ ਨਹੀਂ ਚਾਹੀਦਾ। ਲੈ ਇੰਨੀ ਕੁ ਮਲੱਠੀ ਪੀਸ ਕੇ ਤਾਂ ਗੁੜ ਲਾ ਕੇ ਵਿੱਚ ਰੱਖ ਦੋ। ਇਹ ਮੈਂ ਦੂਏ ਤੀਏ ਦਿਨ ਚਾਚਾ ਰੱਖ ਦਿੰਦਾ। ਨਹੀਂ ਚੰਗਾ ਕਰਦਾ, ਇਹ ਬੜੀ ਬਿਹਤਰੀਨ ਚੀਜ਼ ਆ। ਅੱਗੇ ਸਾਰੀਆਂ ਖੰਘਦੀਆਂ ਸੀ, ਗੁੜ ਤੇ ਮਲੱਠੀ ਚੰਗੀ ਆ। ਹੁਣ ਬੜਾ ਫਰਕ ਪੈ ਗਿਆ ਖੰਘ ਤੋਂ ਉਹਨਾਂ ਨੂੰ। ਅੱਛਾ ਹਾਂ ਨਹੀਂ ਹੈ ਵੀ ਠੀਕ ਆ। ਤੇ ਕਿਸੇ ਕਿਸੇ ਟਾਈਮ ਇਹਨਾਂ ਦਾ ਮੂੰਹ ਸਲੂਣਾ ਵੀ ਕਰਾਈਦਾ, ਕਦੀ ਨਿੰਬ ਲਿਆ ਕੇ ਪਾਤੀ। ਅੱਛਾ ਨਿੰਬ ਤਾਂ ਕਹਿੰਦੇ ਵੀ ਆ ਖੁਰਕ ਸ਼ੁਰਕ ਤੋਂ ਵੀ ਚੰਗੀ ਹੈ। ਹਰ ਸ਼ੈ ਤੋਂ ਨਿੰਮ ਚੰਗੀ, ਕੌੜੀ ਹੁੰਦੀ ਆ ਨਾ। ਕੌੜੀ। ਤੇ ਕਿਸੇ ਟਾਈਮ ਤੂਤ ਲਿਆ ਕੇ ਪਾ ਦਈਦਾ, ਕਿਸੇ ਟਾਈਮ ਕੋਈ ਇਦਾਂ ਵੱਢ ਕੇ ਟਾਣੀਆਂ ਲਿਆ ਕੇ ਨਾ ਤੇ ਦਿਲ ਪਸ਼ੌਰੀ ਕਰਾ ਦਈਦੀ ਇਹਨਾਂ ਦੀ। ਮੈਨੂੰ ਉਹ ਵੀ ਠੀਕ ਆ। ਹਾਂ ਉਹ ਇੱਕ ਆਦਤ ਹੁੰਦੀ ਨਾ ਬੱਕਰੀ ਦੀ, ਪੱਤਾ ਨਾਲੇ ਫਿਰ ਤੋੜ ਇੱਕ ਪੱਠੇ ਤੇ ਨਾ ਡੰਗਰ ਵੈਸੇ ਵੀ ਅੱਕ ਜਾਂਦਾ, ਅੱਕ ਜਾਂਦਾ। ਵੀ ਇੱਕ ਪੱਠਾ ਖਾ ਖਾ ਕੇ ਹਾਂ, ਤੇ ਉਹ ਉਹ ਮੂੰਹ ਤਾਂ- ਸਲੂਣਾ ਹੁੰਦਾ ਰਵੇ, ਕਦੀ ਕੋਈ ਚੀਜ਼ ਕਦੀ ਕੋਈ ਚੀਜ਼, ਫਿਰ ਡੰਗਰ ਰਾਜੀ ਰਹਿੰਦਾ। ਰਾਜੀ ਰਹਿੰਦਾ, ਨਾਲੇ ਬੱਕਰੀ ਦਾ ਖਾਸ ਕਰ ਇਸ ਚੀਜ਼ ਤੇ ਰਾਜੀ ਆ ਨਾ। ਰਾਜੀ। ਹਾਂ ਬੱਕਰੀ ਨੂੰ ਤਾਂ ਚਾਹੀਦੀ ਰੰਗ ਬਰੰਗੀ ਚੀਜ਼। ਆ ਦੇਖੋ ਨਾ ਮਾੜਾ ਮਾੜਾ ਮੂੰਹ ਮਾਰੀ ਜਾ ਰਹੀ ਹੈ। ਹਾਂ ਹਾਂ ਲੈ ਇੰਨਾ ਕਿ ਜਿਹੜਾ ਭੋਰਾ ਭੋਰਾ ਵੀ ਚੱਟ ਗਈਆਂ ਨਾ ਇਹ। ਹੋਰ ਇਹਨੇ ਨਾਲ ਹੀ ਫਰਕ ਪੈ ਜਾਣਾ। ਆ ਬੱਕਰਾ ਦੇਖੋ ਜੀ, ਮੈਂ ਨਾ ਜੀ ਬੱਕਰਾ ਤਾਂ ਹਟਦਾ ਹੀ ਨਹੀਂ, ਹਾਂ ਬੱਕਰਾ ਤੇ ਖਾਈ ਜਾ ਰਿਹਾ ਉਦੋਂ ਦਾ। ਮਲੱਠੀ ਤੇ ਗੋੜਾ ਸਿਰਫ। ਹਾਂ ਮਲੱਠੀ ਦੇ ਨਾਲ। ਇੰਨਾ ਕੁ ਕੰਮ ਆ ਇਹ। ਤੇ ਆ ਖੰਘ ਖੁੰਘ ਤੋਂ ਆ ਗਲਾ ਸਾਫ਼ ਹੋ ਜਾਂਦਾ, ਇਹਨਾਂ ਦਾ ਫਾਇਦਾ ਹੋ ਜਾਂਦਾ। ਹਾਂਜੀ ਸਿਆਣੇ ਕਹਿੰਦੇ ਵੀ ਗੱਲ ਵੇਲੇ ਦੀ ਫਲ ਮੌਸਮ ਦਾ। ਮੌਸਮ ਦਾ ਫਲ ਮੁੱਲ ਲੈ ਕੇ ਤਾਂ ਖਾਣਾ ਫਿਰ ਵੀ ਸੌਖਾ, ਤੁਸੀਂ ਪੈਸੇ ਭਰ ਕੇ ਖਾ ਲਓਗੇ। ਪਰ ਆਪ ਦਾ ਖਾਣਾ ਥੋੜਾ ਜਿਹਾ ਐਦਾਂ ਔਖਾ ਵੀ ਉਹਦੀ ਸਾਂਭ, ਉਹਦਾ ਖਿਆਲ ਚਾਚਾ ਕਰਨਾ ਪੈਂਦਾ। ਕਰਨਾ ਪੈਂਦਾ। ਹੁਣ ਜਾਮਣ ਨੂੰ ਨਾ ਜੇ ਇਸ ਟਾਈਮ ਭੁੰਡੀ ਪੈਂਦੀ ਸਫੇਦ ਮੱਖੀ, ਹਾਂਜੀ ਉਹ ਜਾ ਕੇ ਡੰਗ ਮਾਰ ਦੂਗੀ, ਜਾਮਣਾ ਕਾਣੀਆਂ ਹੋ ਜਾਣਗੀਆਂ। ਤੇ ਇੰਨੀ ਜਾਮਣ 14 ਸਾਲ ਉਹਦੀ ਉਮਰ ਹੋ ਗਈ, ਇਹਨੂੰ ਸਾਂਭਿਆ ਵੱਡਾ ਕੀਤਾ ਰੱਬ ਨੇ, ਅਸੀਂ ਖਿਆਲ ਕੀਤਾ। ਤੇ ਹੁਣ ਜਦੋਂ ਫਲ ਲੱਗਾ ਜੇ ਇੱਕ ਸਪਰੇਅ ਪਿੱਛੇ ਉਹ ਜਾਮਣਾ ਕਾਣੀਆਂ ਹੋ ਜਾਂਦੀਆਂ। ਹਾਂਜੀ ਹਾਂਜੀ ਤੇ ਸਪਰੇਅ ਵੀ ਅਸੀਂ ਉਹ ਨਹੀਂ ਕਰ ਰਹੇ ਹਾਂ ਜਿਹੜੀਆਂ ਦੁਕਾਨਾਂ ਤੋਂ ਮਿਲਦੀ ਹੈ। ਇਹ ਸਾਡਾ ਕਹਿ ਲਓ ਵੀ ਇੱਕ ਦੇਸੀ ਇੱਕ ਨੁਸਖਾ ਹੀ ਆ ਇਹ। ਉਹ ਕਿੱਦਾਂ ਵੀ ਜਿਹੜੀ ਦਵਾਈ ਅਸੀਂ ਲਾਉਂਦੇ ਆ ਨਾ ਚਿਚੜਾਂ ਚੁਚੜਾਂ ਤੋਂ ਡੰਗਰਾਂ ਨੂੰ, ਹਾਂ ਉਹ ਅਸੀਂ ਪਾ ਕੇ ਪਾਣੀ 'ਚ ਤੇ ਉਹ ਕਰ ਰਹੇ ਹਾਂ। ਇਹਦਾ ਬੰਦਿਆਂ ਨੂੰ ਨੁਕਸਾਨ ਕੋਈ ਨਹੀਂ ਤੇ ਭੁੰਡੀ ਇਹਨੇ ਮਾਰ ਦੇਣੀ। ਜ਼ਹਿਰ ਉਵੇਂ ਨਹੀਂ ਹੈ। ਉਹ ਜ਼ਹਿਰ ਨਹੀਂ ਹੈ ਵੀ ਜਿਹੜਾ ਫਲ ਤੇ ਨੁਕਸਾਨ ਕਰੇ। ਹਾਂਜੀ ਹਾਂਜੀ ਹਾਂ ਇਹ ਸਮਝ ਲਓ ਕਿ ਇਹਦਾ ਬੰਦਿਆਂ ਨੂੰ ਕੋਈ ਨੁਕਸਾਨ ਨਹੀਂ ਤੇ ਭੁੰਡੀ ਇਹ ਤੋਂ ਮਰ ਜੂਗੀ। ਮਰ ਜੂਗੀ। ਉਹ ਤਾਂ ਉੱਤੇ ਚੜਨ ਲੱਗਿਆ, ਉੱਤੇ ਚੜ ਕੇ ਚਾਚਾ ਹੋਣੀ ਹੈ। ਹਾਂਜੀ ਉੱਤੇ ਤੇ ਮਾਸ਼ਾਅੱਲਾ ਫਲ ਬਥੇਰਾ ਲੱਗਿਆ। ਨਹੀਂ ਬੜਾ ਫਲ ਆ। ਜੇ ਫਲ ਬਚਾ ਫਲ ਲਈਏ ਬਹੁਤ ਨਾ ਆ, ਹਾਂਜੀ। ਤੇ ਇਹ ਮੁੱਕਦਾ ਹੀ ਨਹੀਂ। ਲਾ ਜਿੰਨਾ ਮਰਜ਼ੀ ਖਾਈ ਜਾਓ ਤੁਸੀਂ। ਆਪਾਂ ਕਿਹੜਾ ਵੇਚਣਾ, ਜਿੱਦਾਂ ਮਰਜ਼ੀ ਜਿਹੜਾ ਬੰਦਾ ਤੜਕੇ ਆਊਗਾ ਝੋਲੀਆਂ ਭਰ ਕੇ ਜਾਊਗਾ। ਹਾਂ ਤੇ ਇੱਕ ਮੀਂਹ ਦੀ ਗੱਲ ਹੁੰਦੀ ਹੈ, ਇੱਕ ਮੀਂਹ 10 ਦਿਨ ਜਾਮਨ ਨੂੰ ਅਗੇਤਰਾ ਕਰ ਦਿੰਦਾ। ਇੱਕ ਮੀਂਹ ਕਰ ਦਿੰਦਾ। ਹਾਂਜੀ ਇਹ ਮੀਂਹ ਨਾਲ ਫੁੱਲਦੀਆਂ ਹੀ ਮੀਂਹ ਨਾਲ ਆ। ਮੀਂਹ ਨਾ ਫੁੱਲਦੀ ਹਾਂਜੀ ਮੀਂਹ ਨਾਲ ਫੁੱਲਦੀਆਂ ਇਹ। ਹਾਂ ਤੇ ਪਿਛਲੇ ਸਾਲ ਵੀ ਬੜੀਆਂ ਖਾਈਆਂ। ਮੈਂ ਕਹਿੰਦਾ ਜੀ ਨਿਆਣੇ ਖਾਣ ਸਿਆਣੇ ਖਾਣ ਜਿਹੜਾ ਮਰਜ਼ੀ ਖਾ ਜਿਹੜਾ ਲਓ ਮਰਜ਼ੀ ਖਾ ਲਓ, ਤੇ ਇਹਦੇ ਵਰਗਾ ਫਲ ਕੋਈ ਨਹੀਂ। ਨਾ ਕੋਈ ਨਹੀਂ। ਪਰ ਇਹ ਆ ਵੀ ਉਹ ਜਿਹੜੀ ਗੱਲ ਮੈਂ ਕੀਤੀ ਹੈ ਵੀ ਉਹ ਦੁਕਾਨ ਤੋਂ ਲੈ ਕੇ ਵੀ ਹੱਟੀ ਤੋਂ ਲੈ ਕੇ ਪੈਸਿਆਂ ਨਾਲ ਖਾਣਾ ਤਾਂ ਸੌਖਾ, ਪਰ ਉਹਦਾ ਸਵਾਦ ਕੋਈ ਨਹੀਂ। ਹਾਂਜੀ ਜਿਹੜਾ ਆਪਦੇ ਬੂਟੇ ਤੋਂ ਤੋੜ ਕੇ ਸ਼ਾਇਦ ਖਾਣੀ ਹੈ ਨਾ, ਹਾਂਜੀ ਹਾਂਜੀ ਉਹ ਆ ਨੇਮਤ ਅਸਲ 'ਚ। ਨੇਮਤ। ਤੇ ਕੋਈ ਬੂਟਾ ਲਾਣਾ ਉਹ ਸੌਖਾ, ਪਰ ਉਹ ਬੂਟੇ ਦੀ ਸਾਂਭ ਕਰਨੀ, ਉਹਨੂੰ ਸਿਰੇ ਤੱਕ ਲਾਣਾ ਨਾ ਉਹ ਔਖਾ। ਤਾਂ ਹੁਣ ਦੇਖ ਲਾ ਮੁੰਡਾ ਕਿੱਥੇ ਚੜ ਗਿਆ, ਕਾਰੀਗਰ ਆ। ਹਾਂਜੀ ਹਾਂ ਇੱਥੋਂ ਮਸ਼ੀਨ ਘਮਾਊਗਾ ਨਾ ਹਾਂਜੀ ਹਾਂਜੀ ਤੇ ਫੇਰ ਆ ਹਾਂ ਚਲਾ ਦੇ ਤੂੰ ਚਲਾ ਹੀ ਰਿਹਾ, ਆਪਣਾ ਕੰਮ ਕਰੀ ਜਾ ਤੂੰ ਧਿਆਨ ਨਾਲ। ਹੈ ਮੂੰਹ ਧਿਆਨੇ, ਆਪਦੇ ਉੱਤੇ ਵੀ ਨਾ ਡਿੱਗੇ ਤੇ ਪੈਰ ਵੀ ਆਪਣੇ ਕਾਬੂ ਰੱਖੀ। ਹਾਂ ਹਾਂਜੀ ਹੁਣ ਹੋਈ ਹੈ। ਤੇ ਫਿਰ ਜਿਹੜਾ ਇਹ ਪਾਊਡਰ ਅਸੀਂ ਵਿੱਚ ਪਾਇਆ ਨਾ ਜੀ, ਇਹਦਾ ਚਿੜੀਆਂ ਤੋਤਿਆਂ ਨੂੰ ਨੁਕਸਾਨ ਹੈ ਨਹੀਂ। ਇਹ ਹੁਣ ਆ ਕੇ ਚਿੜੀਆਂ ਤੋਤੇ ਜਾਮਣਾ ਖਾ ਲੈਣ, ਉਹ ਮਰਨਗੇ ਨਹੀਂ। ਨਹੀਂ ਨਹੀਂ ਤੋਤਿਆਂ ਨੂੰ ਇਹਦਾ ਨੁਕਸਾਨ, ਇਹਦਾ ਚਿਚੜਾਂ ਵਾਲਾ ਹੈ। ਹਾਂ ਚਿਚੜਾ ਵਾਲਾ। ਹਾਂ ਇਹਦਾ ਚਿਚੜਾਂ ਵਾਲਾ ਜੀ, ਇਹਦਾ ਕੋਈ ਨੁਕਸਾਨ ਨਹੀਂ ਹੈ। ਇਹ ਜਾਨਵਰਾਂ ਨੂੰ ਵੀ ਨਹੀਂ ਨੁਕਸਾਨ ਦਿੰਦਾ।
ਹੁਣ ਬਾਜੇ ਟਾਈਮ ਮੱਝਾਂ ਚੱਟ ਲੈਂਦੀਆਂ ਆਪਾਂ ਦਵਾਈ ਹਾਂਜੀ ਫੇਰਦੇ ਆ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹਾਂਜੀ ਹਾਂਜੀ ਇਹ ਉਹਨਾਂ ਤੇਜ਼ ਨਹੀਂ ਹੈ ਹਾਂਜੀ ਹਾਂਜੀ ਉਹਨਾਂ ਉਨੀ ਤੇਜ਼ ਜ਼ਹਿਰ ਕਰਨੀ ਨਹੀਂ ਚਾਹੀਦੀ ਕੱਲ ਨੂੰ ਇਹ ਖਾਣੀਆਂ ਵੀ ਤਾਂ ਆਪ ਹੀ ਆ। ਆਪ ਹੀ ਕਿਹੜਾ ਕਿਸੇ ਨੇ ਖਾਣੀ ਹਾਂਜੀ ਹਾਂਜੀ ਕਿਸੇ ਨੇ ਵੀ ਖਾਣੀਆਂ ਹੋਣ ਨਹੀਂ ਕਿੰਨੇ ਵੀ ਖਾਣੀਆਂ ਹੋਣ ਲੇਕਿਨ ਜ਼ਹਿਰ ਤਾਂ ਫਿਰ ਜ਼ਹਿਰ ਆ ਨਾ ਜੀ ਜ਼ਹਿਰ ਨਹੀਂ ਕਰਨੀ ਚਾਹੀਦੀ ਆ ਨਾਰਮਲ ਜੀ ਇਹ ਚਿੱਟੜ ਵਾਲੀ ਆ ਤੇ ਇਹਨੇ ਮੱਖੀ ਮੁੱਖੀ ਮਾਰ ਦੇਣੀ ਡੰਗ ਵਾਲੀ ਤੇ ਬਾਕੀ ਠੀਕ ਆ ਇਹ ਆਪਣੇ ਨਾ ਸਰੋਇਆ ਸਾਹਿਬ ਅਗਲੇ ਸਾਲ ਨੂੰ ਇਹਨੂੰ ਆ ਵੀ ਲੱਗ ਜਾਣੇ ਆ ਲਸੂੜੇ ਵੀ ਹਾਂ ਇਨਸ਼ਾਅੱਲਾ ਲਸੂੜੇ ਲੱਗਣਗੇ ਸਪਰੇਅ ਕਰਾਇਆ ਕਰਨੀ ਆ ਆਪਣੇ ਇਲਾਕੇ 'ਚ ਮਸਲਾ ਹੈਗਾ ਜਿਹੜਾ ਗਿਟਕ ਦੇ ਵਿੱਚ ਸੁੰਡੀ ਪੈਂਦੀ ਆ ਨਹੀਂ ਲਸੂੜੇ ਨੂੰ ਤਾਂ ਹੈ ਆਪਾਂ ਇਹਨੂੰ ਸਪਰੇਅ ਕਰਾਇਆ ਕਰਾਣੀ ਪੈਣੀ ਆ ਤਾਂ ਹੀ ਬਚਣਾ ਜੀ ਇਹਨੇ ਨਹੀਂ ਤਾਂ ਲਸੂੜਾ ਕਾਣਾ ਹੋ ਜਾਂਦਾ ਵਿੱਚੋਂ ਡੰਗ ਮਾਰਦੀ ਆ ਸਾਲ ਦਾ ਹੋ ਗਿਆ ਚਾਚਾ ਹਾਂਜੀ ਸਾਲ ਦਾ ਹੋ ਗਿਆ ਮਾਸ਼ਾਅੱਲਾ ਠੀਕ ਤੁਰਿਆ ਇਹ ਹਾਂ ਲੱਗਣਾ ਠੀਕ ਕੱਢੀਆਂ ਨੇ ਹਾਂ ਪਿਛਲੇ ਸਾਲ ਸੌਣ ਭਾਦੋ ਚ ਲਾਇਆ ਹਾਂਜੀ ਤੇ ਆਹ ਸਾਲ ਦਾ ਹੋਣ ਵਾਲਾ ਤੇ ਸਿੰਧ ਚੋਂ ਆਇਆ ਸੀ ਸਿੰਧ ਚੋਂ ਨਹੀਂ ਮਲੂਮ ਹੁੰਦਾ ਇਹ ਬੂਟਾ ਚੰਗਾ ਹੈ ਘਰ ਦੇ ਲਸੂੜੇ ਹੋਰ ਆਪ ਵੀ ਚਾਰ ਪਾਓ ਕਿਸੇ ਨੂੰ ਤੋਹਫਾ ਵੀ ਤੋਹਫਾ ਭੇਜੋ ਵੀ ਭੇਜੋ ਤੇ ਇਦਾਂ ਹੀ ਰੱਬ ਖੈਰ ਸੁਖ ਰੱਖੇ ਜਾਮਣਾ ਆਪ ਵੀ ਖਾਵਾਂਗੇ ਹਾਂ ਤੇ ਲੋਕੀ ਵੀ ਖਾਣਗੇ ਆਏ ਗਏ ਵੀ ਆਏ ਖਾਣਗੇ ਗਏ ਵੀ ਖਾਵਾਂਗੇ ਹਾਂ। ਤੋਹਫਾ ਵੀ ਭੇਜਾਂਗੇ ਹਾਂਜੀ ਜਿੱਥੇ ਤੱਕ ਭੇਜ ਸਕੇ ਭੇਜ ਸਕੇ ਜੀ ਚਲੋ ਜੀ ਬਸ ਗੱਲ ਤਾਂ ਇਹੀ ਸੁਨੇਹਾ ਤਾਂ ਇਹੀ ਦੇਣਾ ਸੀਗਾ ਵੀ ਆਪਦੀ ਜਾਮਣਾ ਨੂੰ ਜਾਂ ਕੋਈ ਵੀ ਫਲ ਆ ਨਾ ਉਹਨਾਂ ਨੂੰ ਸਪਰੇਅ ਕਰੋ ਹਾਂ ਕੋਈ ਥੋੜੀ ਬਹੁਤੀ ਖੇਚਲ ਕਰੋ ਹਾਂਜੀ ਉਹਨਾਂ ਨੂੰ ਕੀੜੇ ਪਤੰਗੇ ਤੋਂ ਬਚਾਓ 4 ਬੂਟੇ ਅਗਲੇ ਦਿਨ ਇੱਕ ਥਾਂ ਤੇ ਆਪਾਂ ਗਏ ਆ ਹਾਂਜੀ 4 ਬੂਟੇ ਅਮਰੂਦਾਂ ਦੇ ਤੇ ਇੱਕ ਅਮਰੂਦ ਖਾਣ ਵਾਲਾ ਹੈ ਨਹੀਂ ਉਹ ਕਾਣੇ ਹੋ ਗਏ ਨਾ ਸੁੰਡੀ ਪੈ ਗਈ ਫਿਰ ਫਾਇਦਾ ਕੀ ਬੂਟਿਆਂ ਨੂੰ ਰੋਕਿਆ ਥਾਂ ਵੀ ਰੋਕੀ ਹਾਂਜੀ ਹਾਂਜੀ ਇਹ ਤੇ ਇੰਨੀ ਖੇਚਲ ਵੀ ਕੀਤੀ ਹਾਂ। ਤੇ ਜੇ ਫਾਲੀ ਨਾ ਬੰਦਾ ਖਾ ਸਕੇ ਨਹੀਂ ਤੇ ਸਪਰੇਆਂ ਜ਼ਰੂਰੀ ਨਹੀਂ ਵੀ ਦੂਸਰਾ ਜ਼ਹਿਰ ਕਰਨਾ ਬਥੇਰੇ ਤਰੀਕੇ ਨਹੀਂ ਬੜੇ ਤਰੀਕੇ ਆ ਬੜੇ ਜ਼ਹਿਰ ਆ ਛੋਟੇ ਮੋਟੇ ਜ਼ਹਿਰ ਆ ਆ ਲੱਸੀ ਨੂੰ ਖਟਿਆਂ ਹਾਂ। ਕਰਕੇ ਤੇ ਹਾਂਜੀ, ਕਰਦਾ ਹਾਂਜੀ। ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਬੰਦੇ ਨੇ ਬੂਟਿਆਂ ਨੂੰ ਕੀਤਾ ਲੱਸੀ ਨੂੰ ਨਾ ਰੱਖ ਕੇ ਖੱਟੀ ਕਰਕੇ ਵਿੱਚ ਉਹਨੇ ਪਤਾ ਨਹੀਂ ਕਿਸੇ ਸ਼ਾਇਦ ਦਾ ਜਾਮਣ ਲਾਇਆ ਹੁਣ ਮੇਰੇ ਚੇਤੇ ਨਹੀਂ ਪੂਰਾ ਹੂੰ ਤੇ ਉਹਨੇ ਉਹ ਕੋਈ ਕੀੜਾ ਪਤੰਗਾ ਨਹੀਂ ਆਇਆ ਹਾਂ ਨਹੀਂ ਉਹ ਠੀਕ ਹੋ ਗਿਆ ਹਾਂਜੀ ਜਿਹੜਾ ਹੁੰਦਾ ਨਾ ਪੌਦਾ ਵੱਡਾ ਦਰਖਤ ਹਾਂਜੀ ਹਾਂਜੀ ਇਹ ਜਿਹੜਾ ਜ਼ਹਿਰ ਠੀਕ ਆ ਕਿ ਨਹੀਂ ਲੇਕਿਨ ਉਹਦੀ ਵੀ ਇੱਕ ਮਿਆਦ ਹੁੰਦੀ ਹੈ ਹਾਂਜੀ ਹਾਂਜੀ ਉਹਨੂੰ ਜਦੋਂ ਬਿਮਾਰੀ ਦਾ ਹੁਣ ਆਪਾਂ ਨੂੰ ਟੀਕਾ ਲਵਾਉਣਾ ਨਹੀਂ ਪੈ ਜਾਂਦਾ ਹਾਂ। ਤੇ ਉਹ ਵਕਤੀ ਤੌਰ ਤੇ ਤਾਂ ਮੁਸ਼ਕਲ ਹੁੰਦੀ ਆ ਲੇਕਿਨ ਉਹਦੀ ਜ਼ਰੂਰਤ ਆ ਲੋੜ ਆ ਉਹ ਜ਼ਰੂਰ ਫਲ ਦੀ ਬਿਮਾਰੀ ਤੋਂ ਬਚਾਉਣ ਵਾਸਤੇ ਬਚਾਉਣ ਲੋੜ ਆ, ਉਸ ਤੋਂ ਟਾਈਮ ਤੋਂ ਬਾਅਦ ਉਹਦਾ ਖਤਮ ਹੋ ਜਾਂਦਾ ਹਾਂਜੀ 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 ਉਹ ਕਰਨਾ ਚਾਹੀਦਾ ਹਾਂ ਚਲੋ ਜੀ ਹੁਣ ਅਸੀਂ ਨਾ ਇੱਕ ਜਾਮਣ ਤਾਂ ਸਿਰੇ ਲਾਈ ਖੜਾ ਮੁੰਡਾ ਤੇ ਪਿੱਛੇ 1-2 ਟੈਂਕੀ ਹੋਰ ਲੱਗਣੀ ਹੈ ਤਾਂ ਕੰਮ ਨਿਬੜ ਜਾਣਾ ਹਾਂਜੀ ਤੇ ਜੂੰਦੇ ਵਾਸਤੇ ਰਹੋ ਜੀ ਹੁਣ ਟਾਈਮ ਵੀ ਹੋ ਗਿਆ ਡੰਗਰਾਂ ਨੂੰ ਪੱਠਿਆਂ ਦਾ ਹਾਂਜੀ ਡੰਗਰਾਂ ਦੇ ਪੱਠਿਆਂ ਦਾ ਵੀ ਟਾਈਮ ਹੋ ਗਿਆ ਤੇ ਚਲੀਏ ਹੁਣ ਚਲਿਏ ਹਾਂ ਓਕੇ ਜੀ ਅੱਲਾਹ ਹਾਫਿਜ਼ ਜੂੰਦੇ ਵਾਸਤੇ ਰਹੋ ਬੜੀ ਮਿਹਰਬਾਨੀ ਦਬ ਲਓ ਬੇਟਾ